ਤੁਹਾਡਾ ਮਾਸਟਰ ਕਿਹੜਾ ਸੀ, ਮੁਸਲਮਾਨ ਸੀ ਪੜਾਉਂਦਾ ਤੁਹਾਨੂੰ ਕਿ ਸਿੱਖ ਸੀ, ਹਿੰਦੂ? हिंदू ਕੀ ਨਾਂ ਸੀ ਉਹਦਾ? करतार ਕਰਤਾਰ। बड़े मेरे बेली याद से मैनू ਅੱਛਾ ਜੀ, बड़े याद से ਸਿੱਖਾਂ ਦੇ ਵੀ ਆਇਆ मैं तो तैयार होया मैं उम्मी को जाना ਮਿਲਣ। मिलना। ਅੱਛਾ, ਅਸਲਾਮ ਵਾਲੇਕਮ ਸੱਜਣੋ ਤੇ ਮਿੱਤਰੋ, ਮੈਂ ਤੁਹਾਡਾ ਵੀਰ ਮੁਹੰਮਦ ਤਨਵੀਰ, ਤੁਸੀਂ ਵੇਖ ਰਹੇ ਹੋ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਅੱਜ ਆਏ ਆ ਜੀ ਪਿੰਡ ਕੰਗ। ਮੇਰੇ ਪਿੱਛੇ ਪਿੰਡ ਤੁਹਾਨੂੰ ਨਜ਼ਰ ਆ ਰਿਹਾ ਕੰਗ। ਇੱਥੋਂ 47 ਟਾਈਮ ਬੜੇ ਸਿੱਖ ਸਰਦਾਰ ਹਿੰਦੂ ਖੱਤਰੀ ਉੱਠ ਕੇ ਜਿਹੜੇ ਚੜ੍ਹਦੇ ਪੰਜਾਬ ਗਏ, ਉੱਥੇ ਜਾ ਕੇ ਜ਼ਿਲ੍ਹਾ ਕਰਨਾਲ 'ਚ ਬੈਠੇ ਹੋਏ ਨੇ, ਨੀਸਕ ਪਿੰਡ ਦੇ ਉਹਦੇ ਆਲੇ ਦੁਆਲੇ ਪਿੰਡਾਂ 'ਚ। ਇਹਦਾ ਜ਼ਿਲ੍ਹਾ ਹੈਗਾ ਜੀ ਜ਼ਿਲ੍ਹਾ ਸ਼ੇਖੂਪੁਰਾ। ਚੱਲਨੇ ਪਿੰਡ ਦੇ ਅੰਦਰ ਜਾ ਕੇ ਇੰਟਰਵਿਊ ਕਰਾਂਗੇ ਤੇ ਇੱਥੇ ਜਿਹੜੇ ਆਣ ਕੇ ਇਸ ਟਾਈਮ ਵਸ ਰਹੇ ਨੇ ਵਸਨੀਕ ਜਿਹੜੇ ਮਹਾਜਰ ਨੇ ਚੜ੍ਹਦੇ ਪੰਜਾਬੋਂ ਆਏ, ਉਹ ਆਏ ਨੇ ਗੁਰਦਾਸਪੁਰ ਤੇ ਪਿੰਡ ਚੌਂਤਾ ਜੰਡੀ ਚੌਂਤਾ ਪਿੰਡ, ਦੋ ਪਿੰਡ ਨੇ ਜੁੜਾਂ, ਉੱਥੋਂ ਆਣ ਕੇ ਬੈਠੇ ਹੋਏ ਨੇ। ਚੱਲਨੇ ਪਿੰਡ ਦੇ ਅੰਦਰ ਚੱਲ ਕੇ ਇੰਟਰਵਿਊ ਕਰਨੇ ਆ ਤੇ ਵੀਡੀਓ ਵੇਖ ਕੇ ਲਾਈਕ ਸ਼ੇਅਰ ਲਾਜ਼ਮੀ ਕਰਿਆ ਕਰੋ ਤਾਂ ਕਿ ਜ਼ਿਆਦਾ ਲੋਕਾਂ ਕੋਲ ਵੀਡੀਓ ਪਹੁੰਚੇ। अस्सलाम वालेकुम जी। वालेकुम सलाम। ਜ਼ਰੂਰ ਕੀ ਨਾਮ ਆਪਣਾ? इब्राहिम ਇਬਰਾਹਿਮ ਜੀ। जी। ਤੇ ਤੁਹਾਡੇ ਵਾਲ ਸਾਹਿਬ ਦਾ ਕੀ ਨਾਮ? जलालुद्दीन ਜਲਾਲਦੀਨ। जी। ਤੇ ਦਾਦਾ ਜੀ ਦਾ? रहमत अली। ਰਹਿਮਤ ਅਲੀ। हाँ जी। ਜ਼ਰੂਰ ਆਪਣੀ ਜ਼ਾਤ ਕਿਹੜੀ? जात ਕੌਮ? कौम साड़ी मिनास ਮਨਹਾਸ। राजपुर ਠੀਕ ਹੋ ਗਿਆ। ਜ਼ਰੂਰ ਤੁਸੀਂ ਵੀ ਤਾਰਫ ਆਪਨ ਕਰਾਇਆ, ਤੁਹਾਡਾ ਨਾਮ? जी मेरा खादम हुसैन जी। ਵਾਲਦਾ मोहम्मद फाजल ਤੇ ਦਾਦਾ ਜੀ ਦਾ? फरीद मोहम्मद ਆਪਣੀ ਜ਼ਾਤ ਕਿਹੜੀ ਜੀ? राजपुर राज। ਰਾਜਪੂਤ। ਠੀਕ ਹੋ ਗਿਆ। ਬਜ਼ੁਰਗੋ ਤੁਸੀਂ ਦੋਵੇਂ ਤਾਂ ਮੈਨੂੰ ਦੱਸਦੇ ਆ ਮੁਸ਼ਤਰਕਾ ਹੀ ਕਿ ਤੁਸੀਂ ਇੱਥੋਂ ਦੇ ਹੈਗੇ ਹੋ ਜਾਂ ਇੰਡੀਆ ਚ ਆਏ ਸੀ 47 ਟਾਈਮ? इंडिया च। इंडिया च। ਤੁਸੀਂ ਵੀ ਉਧਰੋਂ ਆਏ ਜੀ? जी ਠੀਕ ਹੈ। ਬਜ਼ੁਰਗੋ ਆਪਣਾ ਜਿੱਥੇ ਬੈਠੇ ਆ, हाँ जी। ਇਹ ਪਿੰਡ ਕਿਹੜਾ ਜਿੱਥੇ ਬੈਠੇ ਆ ਅਸੀਂ? कंग कंग ने हाँ कंग ਕੰਗ। ਤੇ ਇਹਦੇ ਆਲੇ ਦੁਆਲੇ ਕੋਈ ਦੋ ਚਾਰ ਪਿੰਡ ਦੱਸਿਆ ਕਿਹੜੇ ਕਿਹੜੇ ਨੇ? चुंबर ਹਾਂਜੀ माछी के ਹਾਂਜੀ। कोट लिहारा हम जाते भी उन कहते हैं ਹੂੰ। कोई वाला डेरा वो भी साढ़े पिंड चाहिए। ਅੱਛਾ ਅੱਛਾ, फिर अगो फिर मेन रोड आ गया झाम के रुका बागे शेखपुरा ਇਹ ਸਾਰੇ ਪਿੰਡ ਨੇ। ਠੀਕ हाँ ਹੈ। खार कुजर ਚਲ ਇਸ ਬੜਾ ਤਰ੍ਹਾਂ ਕਰਕੇ। ਠੀਕ ਹੈ। ਬਜ਼ੁਰਗੋ ਆਪਣਾ ਜ਼ਿਲ੍ਹਾ ਕਿਹੜਾ ਇੱਥੋਂ ਦਾ? इत्थों दा शेखपुरा शेखपुरा। ਤੇ ਤਹਿਸੀਲ ਵੀ ਸ਼ੇਖਪੁਰਾ ਹੀ? शेखपुरा। ਠੀਕ ਹੈ ਜੀ। ਅੱਛਾ ਬਜ਼ੁਰਗੋ ਤੁਸੀਂ ਦੋਨੋਂ ਹੀ ਜਿਹੜੇ ਤੁਸੀਂ ਦੋਹਾਂ ਦੱਸਿਆ ਕਿ ਅਸੀਂ ਚੜ੍ਹਦੇ ਪੰਜਾਬੋਂ ਆਏ ਹੋ, हाँ ਤੇ ਤੁਸੀਂ ਮੈਨੂੰ ਪਹਿਲੇ ਤੁਸੀਂ ਦੱਸੋ हाँ जी। ਉਧਰ ਇੰਡੀਆ ਵਿੱਚ ਜਿਹੜਾ 47 ਟਾਈਮ ਤੁਹਾਡਾ ਪਿੰਡ ਕਿਹੜਾ ਸੀ चौंता ਤੁਹਾਡਾ ਬਜ਼ੁਰਗੋ? चमता ਅੱਛਾ, ਇੱਕੋ ਪਿੰਡ ਦੇ ਦੋਵੇਂ इसको ਪਿੱਛੋਂ? पिंड ਠੀਕ ਹੈ ਜੀ। ਅੱਛਾ, ਚੌਂਤਾ। ਤੇ ਆਪਣੇ ਚੌਂਤੇ ਦੇ ਪਿੰਡ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸਨ? चौंते दे आले दुआले जंडी ਹੂੰ चाण ਹੂੰ। घरोटा ਅੱਛਾ ਜੀ। कुंडे ਹੂੰ, फिरोजपुर ਸਹੀ ਹੈ। अगों आते जंगला भानिया अगों भीड़ी ਹੂੰ ਹੂੰ। रसूलपुर कत्तवाल पचवाल ਅੱਛਾ। ये दुआले दुआले बंडे ਤੇ ਆਪਣਾ ਜ਼ਿਲ੍ਹਾ ਕਿਹੜਾ ਸੀ ਉੱਥੇ ਜੀ? साडा जिला गुरदासपुर। ਤੇ ਬਜ਼ੁਰਗੋ ਤੁਸੀਂ ਕਿੱਡੇ ਕੁ ਸੋ ਦੋ 47 ਟਾਈਮ ਉਮਰ? मेरी उम्र 13 साल थी। 13 ਸਾਲ ਦੇ ਹੋ। ਹਾਂਜੀ। ਉਹ ਪੂਰਾ ਸੰਭਾਲਿਆ ਤੁਹਾਨੂੰ? बिल्कुल। ਅੱਛਾ ਬਜ਼ੁਰਗੋ, ਤੁਹਾਡਾ ਪਿੰਡ ਕਿੱਡਾ? पिंड बड़ा वड्डा सी एडा ही सी। ਪੱਤੀਆਂ ਕਿੰਨੀਆਂ ਹਾਂ ਪਤਾ? ਪੱਤੀਆਂ चार 4 ਪੱਤੀਆਂ। ਹਾਂ। ਆਪਣੇ ਨੰਬਰਦਾਰ ਕਿੰਨੇ ਹਾਂ? दो। ਦੋ ਨੰਬਰਦਾਰ। हाँ जी। ਅੱਛਾ, ਨੰਬਰਦਾਰਾਂ ਦੇ ਨਾਮ ਹੀ ਤੁਹਾਨੂੰ ਯਾਦ? गुलाम नबी। ਦੂਸਰੇ ਦਾ? गुलाम नबी एक दा नाम ते एक गुलाम रसूल। ਇੱਕ ਨਾ ਗੁਲਾਮ ਰਸੂਲ। ਸਹੀ ਹੋ ਗਿਆ। जैलदार सी ਗੁਲਾਮ ਰਸੂਲ ਜੈਲਦਾਰ ਸੀ? जी। ਅੱਛਾ ਅੱਛਾ। गुलाम नंबरदार सी जैलदार सी ये। ਹਾਂ ਹਾਂ गुलाम रसूल का नाम सी जैलदार बात का नाम गुलाब भी है। ਹਾਂ। दो पतियां मामला लेंदे हाँ जी। दो दा ही लेंदे। ਚਲੋ ਮੈਂ ਪੁੱਛ ਲਿਆ ਥੋੜਾ ਬਾਬਿਆਂ ਕੋਲ, ਬਾਬੇ ਦੀ ਉਮਰ ਜ਼ਿਆਦਾ, ਮੈਂ ਥੋੜਾ ਨਾ ਇਹਨਾਂ ਕਰਨੇ ਗੱਲ। ਅੱਛਾ ਬਜ਼ੁਰਗੋ, ਇਹ ਨੰਬਰਦਾਰ ਦੇ ਦੋ ਹੋ ਗਏ ਤੁਹਾਡੇ। हाँ जी। ਕੌਮਾਂ ਕਿਹੜੀਆਂ ਕਿਹੜੀਆਂ ਸੀ ਉੱਥੇ? उम्मा सारी मुसलमान। साडी इक्को मिनास ही सारे। ਨਹੀਂ ਤੁਹਾਡੇ ਤੋਂ ਇਲਾਵਾ ਵੀ ਕੌਮ ਉੱਥੇ ਕੋਈ ਰਹਿੰਦੀ ਸੀ ਹੋਰ? होर कौमां जेहड़े हिंदू सी राजपूतां च कोई नहीं सी। होर कौम ਹੂੰ ਹੂੰ। इक्को कौम दे सारे। ਅੱਛਾ, ਮੁਸਲਮਾਨ ਤੁਸੀਂ ਸਾਰੇ ਮਨਹਾਸ ਹੋ ਜਿੰਨੇ ਵੀ? सारे मिनास मुसलमान। ਅੱਛਾ, ਤੇ ਸਾਈ ਵੀ ਐਸਾ ਕੋਈ? साई ने माशे खांदे ओ पत्तियां है सी। ਅੱਛਾ। माशे झीर ਹਾਂਜੀ ਹਾਂਜੀ। ये कौमां है सी उसे। ਹੂੰ ਹੂੰ। माशियां दे वावा बहुता घर सी। ਅੱਛਾ। केली भी सी, ਹੂੰ ਹੂੰ। धोबे भी सी। ਹਾਂ ਹਾਂ। ये कौमां है सी। ਅੱਛਾ कमी बड़े सी। ਅੱਛਾ ਅੱਛਾ। ਤੇ ਹੋਰ ਬਜ਼ੁਰਗੋ, ਇਹਨਾਂ ਤੋਂ ਇਲਾਵਾ ਇਹ ਤਾਂ ਮੁਸਲਮਾਨ ਸਾ ਜਿਹੜੇ ਤੁਸੀਂ ਦੱਸਿਆ, हाँ जी। ਹਿੰਦੂ ਵੀ ਐਸਾ? ਹਿੰਦੂ साढ़े पिंड च कोई हिंदू नहीं। ਤੇ ਸਿੱਖ? ਇਹੋ ਹਿੰਦੂ ਸੀ। ਹੈਂ? ਸਿੱਖ ਨਹੀਂ ਸੀ। ਇਹੋ ਹਿੰਦੂ ਸੀ। ਝੀਰ ਹੋ ਗਏ, ਮਾਸ਼ੇ ਹੋ ਗਏ, ਇਹ ਹਿੰਦੂ ਸਨ? ਇਹ ਹਿੰਦੂ ਸਾਰੇ। ਅੱਛਾ 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 ਅੱਛਾ। ਜਵਾਰ ਖਾਨ ਜਿਹੜੇ ਇਹਨਾਂ ਝੀਰ ਹੀ ਖਵਾਉਂਦੇ ਸੀ, ਇਹ ਵੀ ਹਿੰਦੂ ਸੀ। ਮੇਰਾ ਕਹਿਣ ਦਾ ਮਕਸਦ ਬਜ਼ੁਰਗੋ, ਤੁਸੀਂ ਦੱਸਦੇ ਪਏ ਲੁਹਾਰ ਸਾਂ, ਮਾਛੀ ਸਾਂ, ਝੀਰ, ਇਹ ਮੁਸਲਮਾਨ ਸਾਂ ਕਿ ਹਿੰਦੂ ਸਨ ਭਲਾ? ਹਿੰਦੂ। ਅੱਛਾ, ਹਿੰਦੂਆਂ ਸਨ। ਇਹ ਹਿੰਦੂ ਸੀ। ਉਹ ਸਿੱਖਾਂ ਦਾ ਘਰ ਹੈ ਸੀ ਕਿ ਨਹੀਂ ਆਪਣੇ ਪਿੰਡ? ਕੋਈ ਸਿੱਖ ਨਹੀਂ ਸੀ। ਕੋਈ ਨਹੀਂ? ਨਹੀਂ।
ਸਹੀ ਹੈ। ਸਾਤੋਂ ਹਟਵੇਂ ਸੀ। ਅੱਛਾ ਅੱਛਾ। ਬਿਲਕੁਲ, ਤੁਹਾਡੇ ਵੱਡੇ ਕੀ ਕੰਮ ਕਾਰ ਉੱਥੇ ਕਰਦੇ ਹਨ? ਜ਼ਿਮੀਂਦਾਰ ਹੈ ਜ਼ਿਮੀਂਦਾਰਾ ਕਰਦੇ? ਜੀ। ਆਪਣੀ ਜ਼ਮੀਨ ਸੀ ਕੋਈ? ਹਾਂਜੀ ਆਪਣੀ ਕਿੰਨੀ ਕੁ ਸੀ ਜ਼ਮੀਨ ਆਪਣੀ? 1 ਮੁਰੱਬਾ। ਅੱਛਾ, 1 ਮੁਰੱਬਾ ਸੀ ਉੱਥੇ। ਹਾਂ। ਤੇ ਪਾਣੀ ਨਹਿਰਾਂ ਦਾ ਹੀ ਭਲਾ ਖੂਹ ਖਾਉਂਦੇ ਹੋ? ਨਹੀਂ ਪਾਣੀ ਕੋਈ ਨਹੀਂ। ਨਹਿਰ ਦਾ ਕੋਈ ਨਹੀਂ ਸੀ ਪਾਣੀ? ਪਾਣੀ ਨਹਿਰ ਦਾ ਹੀ ਆਉਂਦਾ ਸੀ ਬਿਆਸ ਵਿੱਚੋਂ। ਅੱਛਾ। ਉਹ ਕੋਈ ਖੂਹ ਲਾਸਦੇ ਉਹਨੂੰ, ਜਿਹੜਾ ਖਾਲ ਨਹੀਂ ਚੱਲਦੇ ਹਾਂਜੀ। ਉਹਨਾਂ ਕੱਢ ਕੇ ਆਉਂਦਾ ਸੀ ਤੇ ਉਹ ਜੰਡੀ ਨੂੰ ਪਾਣੀ ਦਿੰਦਾ ਸੀ, ਸਾਡੇ ਪਿੰਡ ਨੂੰ ਵੀ ਪਾਣੀ ਦਿੰਦਾ ਸੀ ਤੇ ਅੱਗੋਂ ਫਿਰ ਚੱਲ ਜਾਂਦਾ ਬੇੜੀ ਨੂੰ। ਹੂੰ ਅੱਗੋਂ ਉੱਥੋਂ ਪਰਲੇ ਕਸਤਵਾਲ, ਪੱਚੋਵਾਲ, ਬਿਆਨਪੁਰ ਹੂੰ। ਇਧਰ ਨੂੰ ਚੱਲ ਜਾਂਦਾ ਪਾਣੀ। ਵਾਰੀ ਨਾਲ ਫਿਰ ਲਾਉਂਦੇ ਸੀ ਨਾ। ਅੱਛਾ ਅੱਛਾ। ਤੇ ਅੱਜ ਇਸ ਪਿੰਡ ਨੇ ਲਾ ਲਿਆ, ਕਰ ਉਸ ਨੇ ਲਾ ਲਿਆ। ਹੂੰ। ਸਹੀ ਹੈ। ਤੇ ਆਪਣੇ ਪਿੰਡ ਦੇ ਵਿੱਚ ਪਾਣੀ ਜਿੱਥੋਂ ਪੀਂਦੇ ਹਨ, ਹਾਂਜੀ। ਬੀਬੀਆਂ ਘਰਾਂ 'ਚ ਪਾਣੀ ਇਸਤੇਮਾਲ ਕਰਦੀਆਂ ਹੋਣਗੀਆਂ, ਤੇ ਨਲਕੇ ਹੁੰਦੇ ਹਨ, ਖੂਹ ਹੁੰਦੇ ਹਨ ਬਾਬੂ? ਖੂਹ ਕਿੰਨੇ ਕੁ ਹਨ ਖੂਹ ਪਿੰਡ 'ਚ ਭਲਾ? ਖੂਹ ਸਾਡੇ ਕੋਲ ਹੈਗੇ ਸੀ, ਇੱਕ ਸਾਡੇ ਮਹੱਲੇ ਸੀ, ਦੂਸਰੇ ਚਲੇ ਗਏ 2 3 ਹੂੰ 3 4 ਖੂਹ ਸੀ। ਅੱਛਾ, ਨਲਕਾ ਕੋਈ ਨਹੀਂ ਸੀ ਕਿਸੇ ਦੇ ਘਰ 'ਚ ਹੁੰਦਾ? ਨਲਕਾ ਨਹੀਂ ਲੱਗਦਾ, ਖੂਹੀਆਂ ਹੀ ਸਨ? ਪਾਣੀ ਬਹੁਤ ਡੂੰਘੇ ਸੀ। ਅੱਛਾ। 100 ਹੱਥ ਲੱਜ ਜਾਂਦੀ ਸੀ। ਲੱਜ ਤੋਂ ਮੁਰਾਦ ਕੀ ਉਹ ਰੱਸੀ? ਪਾਣੀ ਬਹੁਤ ਡੂੰਘਾ ਸੀ। ਅੱਛਾ। 40 ਹੱਥ 100। ਹੁਣ ਪਾਣੀ ਉੱਤੇ ਆ ਗਿਆ ਤੇ ਹੁਣ ਪਾਣੀ ਉੱਥੇ ਵੀ ਚੱਲ ਰਿਹਾ ਆਟੋਮੈਟਿਕ। ਹੂੰ। ਤੇ ਹੁਣ ਪਾਣੀ ਪਾਣੀ ਬੀਬੀਆਂ ਜਿਹੜਾ ਆਪੇ ਲੈ ਜਾਂਦੀਆਂ ਕਿ ਰੱਖੇ ਸਾਂ ਕੋਈ? ਹਾਂਜੀ। ਪਾਣੀ ਆਪੇ ਭਰ ਕੇ ਲੈ ਜਾਂਦੇ ਹੋ ਕਿ ਮਾਸ਼ਕੀ ਮੁਸ਼ਕੀ ਸਾਂ ਕੋਈ? ਨਹੀਂ ਮਾਸ਼ਕ ਵੀ ਹੈ ਸੀ, ਹੂੰ। ਆਪ ਵੀ ਖੜਦੇ ਸੀ ਪਾਣੀ। ਅੱਛਾ। ਉੱਥੋਂ ਪਾਉਣਾ, ਬਾਲਟੀ ਦਾ ਪਾਣੀ ਕੱਢ ਕੇ ਭਾਂਡੇ 'ਚ ਪਾ ਲੈਣਾ, ਹੂੰ। ਚੁੱਕਣਾ ਆਪਣੇ ਘਰੋਂ ਲੈ ਜਾਣੇ। ਅੱਛਾ ਪੌਣੀਆਂ ਲੱਗੀਆਂ ਨਾਲ, ਮਣਕਾ ਹੁੰਦਾ ਸੀ ਐਡਾ ਕਿ ਉਹਦੇ ਤੇ ਲੱਜ ਹੁੰਦੀ ਸੀ। ਅੱਛਾ। ਤੇ 100 ਹੱਥ ਪਾਣੀ ਥੱਲੇ, ਸਹੀ ਹੈ। ਪੱਕੇ ਪਾਣੀ ਸੀ। ਹੂੰ। ਪਾਣੀ ਸਹੀ ਸੀ ਆਪਣੇ? ਪਾਣੀ ਸਹੀ ਸੀ ਨਾ? ਖਾਰਾ ਖੂਰਾ ਤਾਂ ਨਹੀਂ? ਪਾਣੀ ਸਹੀ? ਬੜਾ ਹੀ ਪਾਣੀ ਅੱਛਾ ਸੀ। ਜ਼ਬਰਦਸਤ। ਸਹੀ ਹੈ। ਉਹਦਾ ਪਾਣੀ ਇੱਧਰ ਨਹੀਂ। ਹੂੰ। ਨਹੀਂ, ਉਹ ਬੜੇ ਕਾਬਲ ਪਾਣੀ ਸੀ। ਅੱਛਾ ਜੀ। ਤੇ ਆਪਣੀ ਮਸੀਤਾਂ ਕਿੰਨੀਆਂ ਸਨ? 2 ਮਸੀਤਾਂ? ਪੂਰੇ ਪਿੰਡ 'ਚ 2 ਸਨ? 2 ਮਸੀਤਾਂ, ਇੱਕ ਚੜ੍ਹਦੇ ਪਾਸੇ, ਇੱਕ ਲਹਿੰਦੇ ਪਾਸੇ। ਲੈਂਦੇ ਬਸ। ਸਹੀ ਹੈ। ਤੇ ਮੇਰੇ ਕੋਲ ਮਸੀਤਾਂ ਵਿੱਚ ਫਿਰ ਖੂਹੀਆਂ ਲਾਈਆਂ ਹੋਣਗੀਆਂ, ਖੂਹੀਆਂ ਵਜ਼ੂ ਕਰਨ ਵਾਸਤੇ? ਹਾਂਜੀ। ਵਜ਼ੂ ਕਰਨ ਵਾਸਤੇ ਮੈਂ ਕਿਹਾ ਮਸੀਤਾਂ ਵੀ ਖੂਹੀਆਂ ਹੋਣੀਆਂ ਨੇ? ਹਾਂ ਉਹ ਹੈ ਸੀ। ਅੱਛਾ, ਉੱਥੋਂ ਵਜ਼ੂ ਕਰਦੇ ਪਾਣੀ ਕੱਢ? ਉਹ ਪਾਣੀ ਇਸਤੇਮਾਲ ਜਿਹੜੇ ਕਰਨਾ, ਹੂੰ ਪਾਣੀ ਕੱਢ ਕੇ ਉਹਦੇ ਵਿੱਚ ਪਾ ਦੇਣਾ, ਹੂੰ। ਪਾਣੀ ਅੱਗੇ ਤੋਂ ਰਹਿ ਜਾਣਾ, ਅੱਗੇ ਟੂਟੀਆਂ ਲੱਗੀਆਂ, ਵਜ਼ੂ ਕਰਕੇ ਨਮਾਜ਼ ਪੜ੍ਹੋ ਆਪਣੀ। ਅੱਛਾ ਅੱਛਾ। ਜਮਾਤ ਦੇ ਟਾਈਮ ਨਾਲ ਜਿਹਨਾਂ ਜਮਾਤ ਨਾਲ ਪਾਣੀ, ਉਹ ਜਮਾਤ ਨਾਲ ਪਾ ਲੈਂਦੇ। ਹੂੰ। ਜਿਹੜੇ ਬਾਅਦ ਚ ਜਾਂਦੇ, ਬਾਅਦ ਚ ਵਜ਼ੂ ਕਰਕੇ ਪਾ ਲੈਂਦੇ। ਆਪਣੇ ਘਰ ਕਿਵੇਂ ਦੇ ਹੁੰਦੇ ਸਨ ਉਦੋਂ? ਘਰ ਕਿੰਨੇ ਕੁ? ਘਰ ਕਿਵੇਂ ਦੇ ਹੁੰਦੇ ਹਾਂ ਉਸ ਟਾਈਮ? ਕੱਚੇ ਪੱਕੇ ਕਿਵੇਂ ਦੇ ਸਨ? ਹਾਂ, ਇੱਕੋ ਪੱਕਾ ਘਰ ਸੀ, ਬੈਠ ਕੇ ਇੱਕ ਬੰਦੇ ਦੀ ਸੀ। ਉਹ ਕਿਹੜੇ ਦੀ? ਹੋਰ ਸਾਰਾ ਕੱਚਾ ਸੀ। ਉਹ ਅੱਗੇ ਦੁੱਧ ਚੱਕ ਬੰਦਾ ਬੈਠਦਾ, ਹੈਂ? ਕੋਈ ਇੱਥੇ ਨਹੀਂ ਆਦਾ, ਉਹ ਪਿੱਛੇ ਹੀ ਰਿਹਾ ਸੀ। ਕਿਹੜਾ ਸੀ? ਉਹਦਾ ਨਾਮ ਤਾਂ ਹੋਏਗਾ ਹੀ। ਅਲੀ ਮੁਹੰਮਦ ਤੇ ਬਲੀ ਮੁਹੰਮਦ, 2 ਭਰਾ ਸੀ। ਉਹਨਾਂ ਦਾ ਪੱਕਾ ਘਰ ਸੀ? ਉਹਨਾਂ ਦਾ ਘਰ ਨਹੀਂ ਪੱਕਾ, ਉਹਨਾਂ ਦੀ ਬੈਠ ਕੇ ਪੱਕੀ ਸੀ। ਅੱਛਾ ਅੱਛਾ। ਤਮਾਮ ਕੱਚੇ ਘਰ ਕੁੱਲੋ ਹਮ। ਹੂੰ। ਤੇ ਹੁਣ ਤਾਂ ਮਾਸ਼ਾਅੱਲਾ ਉਧਰ ਵੀ ਫਰਸ਼ ਪਏ ਨੇ ਸਾਰੇ। ਹਾਂਜੀ ਹਾਂਜੀ। ਫਿਰ ਉਹ ਵਕਤ ਦੇ ਨਾਲ ਬਦਲ ਗਿਆ ਸਾਰਾ। ਹਾਂਜੀ ਤੇ ਬਜ਼ੁਰਗੋ, ਜਿਹੜਾ ਪਾਣੀ ਇਸਤੇਮਾਲ ਤੁਸੀਂ ਕਰਦੇ ਹੋ, ਹਾਂਜੀ। ਨਹਾਉਂਦੇ ਵੀ ਹੋਗੇ, ਉਹ ਤਾਂ ਪਾਣੀ ਬਕਾਇਆ ਕਿਤੇ ਵਾਣੀਆਂ ਹੁੰਦੀਆਂ, ਪਾਣੀ ਕਿੱਦਾਂ ਨੂੰ ਪਿਲਾਉਂਦੇ ਹੋ? ਹਾਂ ਬਾਣੀਆਂ, ਵਾਣੀਆਂ ਬਾਜ਼ਾਰ 'ਚ? ਬਾਣੀਆਂ ਫਿਰ ਅੱਗੇ ਵੱਡੇ ਖਾਲੇ ਬਣੇ, ਜੋ ਖਾਲੇ ਬਾਹਰ ਕੱਢ ਦੇਣਾ ਪਾਣੀ। ਕੱਚੀਆਂ ਹੋਣੀਆਂ ਨਾ? ਹਾਂਜੀ। ਕੱਚੀਆਂ? ਪੱਕੀਆਂ ਖੂਹ ਖਾਲੀਆਂ, ਅੱਛਾ ਅੱਛਾ। ਉਹਨਾਂ ਵਿੱਚ ਪੱਕੀਆਂ ਸਾਰੀਆਂ। ਹਾਂ ਹਾਂ। ਤੇ ਜਿੱਥੇ ਬਾਬੇ ਆਪਣੇ ਸਾਰੇ ਬਹਿੰਦੇ ਹਨ ਜੁੜ ਕੇ, ਹਾਂਜੀ। ਉਹ ਤਕੀਆ ਕੋਈ ਐਸੀ ਜਗ੍ਹਾ ਐਸੀ ਜਿੱਥੇ ਬੋੜ ਬੜੀ ਵੱਡੀ ਬੋੜਾ ਪਿੰਡ 'ਚ? ਇਸ ਪਾਸੇ ਵੀ ਇੱਕ ਬੋੜ ਸੀ, ਪਰਲੇ ਪਾਸੇ ਵੀ ਸੀ, ਇੱਧਰ ਵੀ ਸੀ। 100 ਮੰਜਾ ਥੱਲੇ ਡਾ ਕੇ 200 ਮੰਜਾ ਥੱਲੇ ਡੱਠਾ ਹੁੰਦਾ ਸੀ। ਏਡੇ ਏਡੇ ਬੜੇ ਹਨ ਤਗੜੇ? 50 ਲੋਕ ਹੁੰਦੇ ਸੀ। ਹੂੰ। ਇਹਦੇ ਚ ਵਾਧੂ ਹੋਣੇ। ਅੱਛਾ। ਪੱਠੇ ਪੁੱਠੇ ਬਣਾ ਕੇ ਜਾਣ ਕੇ ਮੰਜੇ ਡਾ ਕੇ ਬਹਿਣਾ, ਗੱਪਾਂ ਲਾਉਂਦੇ ਰਹਿਣਾ, ਹੂੰ। ਕਿਤਾਬਾਂ ਪੜ੍ਹਦੇ ਰਹਿਣਾ, ਕਿਤਾਬ ਪੜ੍ਹੋ ਜੁੜੋ। ਸਹੀ। ਇਹੋ ਜਿਹਾ ਕੰਮ ਸੀ। ਸਲੋਕ ਬੜੇ, ਮੁਹੱਬਤਾਂ ਬੜੀਆਂ ਸੀ। ਅੱਛਾ ਜੀ। ਹੁਣ ਨਹੀਂ। ਹੂੰ। ਉਦੋਂ ਬਹੁਤ ਪਿਆਰ ਸੀ ਇੱਕ ਦੂਜੇ ਨਾਲ। ਪਿੰਡ 'ਚ ਲੜਾਈ ਲੜੂਈ ਹੋ ਜਾਂਦੀ ਸੀ ਤੇ ਉਹ ਕਿਵੇਂ ਨਿਬੇੜਦੇ ਸੋ? ਉਹ ਜ਼ੈਲਦਾਰ ਸਾਡਾ ਨਿਬੇੜਦਾ ਸੀ। ਕਿਹੜਾ ਜ਼ੈਲਦਾਰ? ਗੁਲਾਮ ਰਸੂਲ ਗੁਲਾਮ ਰਸੂਲ ਜੀ। ਅੱਛਾ, ਉਹ ਨਿਬੇੜਦਾ ਸੀ? ਹਾਂਜੀ। ਪੁਲਿਸ ਨਹੀਂ ਸੀ ਆਉਂਦੀ ਹੁੰਦੀ ਪਿੰਡ? ਨਹੀਂ, ਪੁਲਿਸ ਦਾ ਕੰਮ ਹੀ ਨਹੀਂ। ਹਾਂ। ਨਹੀਂ। ਅੱਛਾ। ਸਾਡਾ ਜ਼ੈਲਦਾਰ ਜਿਹੜਾ ਹੈ ਨਾ, 36 ਪਿੰਡਾਂ ਦਾ ਉਹ ਮਾਲਕ ਸੀ। ਅੱਛਾ। ਜੋ ਲੜਾਈ ਪੜਾਈ, ਸਿੱਖ ਲੜੇ, ਹਿੰਦੂ ਲੜੇ, ਮੁਸਲਮਾਨ ਲੜੇ, ਉੱਥੇ ਆਣ ਕੇ ਜੋ ਵੀ ਲੜਾਇਆ ਜ਼ੈਲਦਾਰ ਨੇ ਲੜਿਆ। ਇਹ ਜਿਹਦਾ ਨਾਮ ਤੁਸੀਂ ਦੱਸਿਆ ਕਿ ਗੁਲਾਮ ਰਸੂਲ? ਗੁਲਾਮ ਰਸੂਲ। ਅੱਛਾ ਅੱਛਾ। 36 ਪਿੰਡ ਦਾ ਇਹਦੇ ਕੋਈ ਕੰਟਰੋਲ ਹੈ? 36 ਪਿੰਡਾਂ ਦੇ ਉਹਦਾ ਕੰਟਰੋਲ ਸੀ। ਅੱਛਾ। ਜੋ ਉਹ ਜੀ ਗੱਲ ਹੋਣੀ, ਉਹ ਉੱਥੇ ਆਣ ਕੇ ਹਰ ਹਿੰਦੂ ਆਵੇ, ਮੁਸਲਮਾਨ, ਥਾਣੇ ਜਾਓ ਤੇ ਥਾਣੇ ਜਵਾਬ ਦੇਣ, ਸਾਨੂੰ ਜ਼ੈਲਦਾਰ ਦਾ ਲਿਖਿਆ ਦਿਓ। ਅੱਛਾ। ਤੁਹਾਨੂੰ ਉਹਨੇ ਲਿਖ ਕੇ ਦੇਤਾ ਵੀ ਜਾਓ, ਜਾ ਕੇ ਥਾਣੇ ਚੱਲ ਜਾਓ। ਵੀ ਨਹੀਂ ਨਿਬੜੀ ਮੇਰੇ ਕੋਲ ਗੱਲ ਤੁਹਾਡੇ ਮੈਂ ਨਹੀਂ ਨਿਬੜੀ।
ਅਗਰ ਨਹੀਂ ਨਿਬੜਦੀ ਹੂੰ ਤੇ ਇੱਕ ਜ਼ੈਲਦਾਰ ਸੀ ਤਬਰਾਈ ਵਾਲਾ ਅਲੀ ਅਕਬਰ, ਅੱਛਾ ਉਹ ਇਹਨਾਂ ਦਾ ਰਿਸ਼ਤੇਦਾਰ ਸੀ। ਉਹ 6 ਮਹੀਨੇ ਬੰਦੇ ਨੂੰ ਬੰਨ ਦਿੰਦਾ ਸੀ। ਅੱਛਾ ਜੀ। ਉਹਨੂੰ ਅਦਾਲਤ ਦਾ ਹੁਕਮ ਸੀ, ਜਿਹੜਾ ਨਹੀਂ ਸੀ ਨਿਬੜਦਾ, ਹੂੰ ਸਿੱਖ ਹੋਵੇ ਜਾਂ ਘੜ ਜਿਹਾ ਬੰਦਾ, ਉਹਨੂੰ ਉੱਥੇ ਬੰਨ ਦੇਣਾ। ਉਹਨੂੰ ਆਖਣਾ ਚਲੋ ਜੀ ਚੌਕੀਦਾਰ ਨੂੰ ਕਹਿਣਾ ਵੀ ਆਹ ਬੰਦੇ ਜਿਹੜੇ ਨਾ ਜੇਲ੍ਹ ਚ ਲੈ ਜਾਓ, ਥਾਣੇ 'ਚ। ਉਹਨਾਂ ਚੌਕੀਦਾਰ ਨੇ ਜਾਣਾ, ਪੁਲਿਸ ਆ ਜਾਣੀ। ਹੂੰ ਘੋੜੀਆਂ ਦਾ ਪੁਲਿਸ ਆਉਂਦੀ ਸੀ ਹਾਂਜੀ ਉਦੋਂ, ਨਹੀਂ ਸੀ ਗੱਡੀਆਂ ਕਾਰਾਂ ਕੋਈ ਵੀ। ਅੱਛਾ ਇਹ ਸਾਡੀ ਸੰਭਾਲ ਚ ਇੱਧਰ ਹੀ ਵੇਖੀਆਂ ਗੱਡੀਆਂ ਕਾਰਾਂ ਆਈਆਂ, ਹਾਂਜੀ ਹਾਂਜੀ ਤੇ ਉਹ ਨਿਬੇੜਦਾ ਸੀ। ਹੂੰ ਤੇ ਸਾਡਾ ਜ਼ੈਲਦਾਰ ਜਿਹੜਾ 36 ਪਿੰਡ ਦਾ ਮਾਲਕ ਸੀ, ਜੋ ਲੜਾਈ ਪੜਾਈ ਜੋ ਹਰਬਾ ਹੋਣਾ ਉਹਦੇ ਬੈਠਕ ਵਿੱਚ ਹੋਣਾ ਆਣ ਕੇ ਹੂੰ ਜ਼ੈਲਦਾਰ ਦੇ। ਹਾਂਜੀ ਹਾਂਜੀ ਉਹ ਅੱਗੋਂ ਅੱਲਾਹ ਤਾਲਾ ਉਹਨੂੰ ਬਹੁਤ ਇੱਕ ਇਨਸਾਫ ਵਾਲਾ ਬੰਦਾ ਸੀ। ਜਾਨ ਵੀ ਨਹੀਂ ਦੇਣਾ, ਲੜਾਈ ਵੀ ਨਹੀਂ ਹੋਣ ਦੇਣੀ, ਹੂੰ ਦੁਆ ਕਰਨ ਨੂੰ ਬਾਲ ਕੇ ਅਫਰੀਕਾ ਉਹਨੇ ਸੁਲ੍ਹਾ ਕਰਾਉਣੀ। ਉਹਨਾਂ ਦਫਾ ਹੋ ਜਾਓ ਜੇ ਮੁੜ ਕੇ ਇਹ ਕੰਮ ਕੀਤਾ ਤੇ ਹੂੰ ਮੈਂ ਤੁਹਾਨੂੰ 6 ਮਹੀਨੇ ਬਣਾ ਦਿਆਂਗਾ, ਅੱਛਾ ਜੀ। ਫਿਰ ਹੁੰਦੇ ਰਹੋਗੇ। ਹੂੰ ਤੇ ਨਹੀਂ ਸੀ ਲੜਦੇ ਲੋਕ। ਅੱਛਾ ਬਜ਼ੁਰਗੋ, ਤੁਸੀਂ ਦੱਸਿਆ ਕੋਈ ਜ਼ੈਲਦਾਰ ਜਿਹੜਾ 36 ਪਿੰਡਾਂ ਦਾ ਸੀ, ਯਾਨੀ 36 ਪਿੰਡਾਂ ਦਾ ਫੈਸਲਾ ਉਹ ਕਰਦਾ ਸੀ। ਹਾਂਜੀ ਗੁਲਾਮ ਰਸੂਲ ਜਿਹੜਾ ਤੁਸੀਂ ਦੱਸਿਆ ਤੁਹਾਡੇ ਪਿੰਡ ਦਾ, ਜੀ। ਤੇ ਉਹਦੇ ਵਿੱਚ ਮੁਸਲਮਾਨ ਵੀ ਆਉਂਦੇ ਹੋਣਗੇ ਫੈਸਲਾ ਲਾ ਕੇ, ਸਿੱਖ ਵੀ ਆਉਂਦੇ ਹੋਣਗੇ, ਹਾਂ। ਹਿੰਦੂ ਵੀ ਆਉਂਦੇ ਹੋਣਗੇ। ਰਲ ਕੇ ਤੇ ਹੁੰਦੇ। ਫੈਸਲਾ ਜਿਹੜਾ ਹੈ ਮੁਸਲਮਾਨਾਂ, ਕਿਉਂਕਿ ਜ਼ੈਲਦਾਰ ਜਿਹੜਾ ਮੁਸਲਮਾਨ ਸੀ, ਫੈਸਲਾ ਜ਼ਿਆਦਾਤਰ ਮੁਸਲਮਾਨਾਂ ਹੱਕ 'ਚ ਦਿੰਦਾ ਸੀ ਕਿ ਨਾ ਨਾ ਇਨਸਾਫ ਹਾਂ ਇਨਸਾਫ, ਇਸ ਗੱਲੋਂ ਹਰ ਬੰਦਾ ਹੀ ਮੰਨਦਾ ਵੀ ਉਹ ਇਨਸਾਫ ਜਨਤੀ ਬੰਦਾ ਸੀ। ਅੱਛਾ ਜੀ। ਸੁਲ੍ਹਾ ਕਰਾਣੀ, ਦੋ ਅਫਰੀਕ ਲੜੇ ਨੇ, ਹੂੰ ਉਹਨਾਂ ਬਹਾਲ ਲੈਣਾ। ਕੀ ਹੋਇਆ ਸੀ, ਡੰਡੇ ਮੇਰੇ ਜੇ ਦੋ ਮਾਰੇ, ਲਿਆ ਸੋਟਾ ਅੰਦਰੋਂ। ਹੂੰ ਹੁਣ ਸੋਟਾ ਆ ਕੇ ਉਹਨਾਂ ਨੇ ਕਿਹਾ ਖਬਰਦਾਰ ਬਹਿ ਜਾਓ ਥੱਲੇ, ਬਹਾਲ ਲੈਣਾ। ਅੱਛਾ ਉਹ ਪੌਦੋਂ ਮੈਂ ਜਫੀਆਂ ਜੇ ਲੜ ਕੇ ਆਇਆ 6 ਮਹੀਨੇ ਜਵਾਨ ਜੇਲ੍ਹ ਚ ਬਾਹਰ ਕਰ ਦਿਆਂਗਾ। ਹੂੰ ਉਹ ਨਹੀਂ ਸੀ ਲੜਨ ਦਿੰਦਾ, ਬਹੁਤ ਨਿਆਂ ਸੀ ਉਹਦੇ ਕੋਲ। ਹੂੰ ਉਹ ਲੋਕ ਜਨਤੀ ਸੀ, ਉਹ ਲੜਾਈ ਨਹੀਂ ਹੋਣ ਦੇਣੀ। ਇਹ ਨਹੀਂ ਕਹਿਣਾ ਮੈਂ ਹਿੰਦੂ ਦਾ ਪੱਖ ਨਾ ਮਾਰਾ, ਮੁਸਲਮਾਨ ਦਾ ਮਾਰਾ, ਨੇ ਇਨਸਾਫ ਇਨਸਾਫ ਪਸੰਦ ਬੰਦਾ ਹੈ, ਇਨਸਾਫ। ਜਿਹਦਾ ਵੀ ਗੁਨਾਹ ਉਹਦੇ ਕੱਢਦਾ ਸੀ, ਭਾਵੇਂ ਮੁਸਲਮਾਨ ਸੀ। ਹਾਂ ਹਾਂ, ਮੁਸਲਮਾਨ ਦਾ ਗੁਨਾਹ ਉਹਦਾ ਕਰਨਾ। ਹਾਂ ਹਾਂ ਉਹਨੇ ਕਹਿਣਾ ਜੀ ਮੇਰੇ ਚਪੇੜੇ ਨੇ ਮਾਰੀ, ਉਹਨੇ ਆਖਿਆ ਉੱਠ ਕੇ ਮਾਰਿਆ ਚਪੇੜ ਜੀ, ਉੱਠਿਆ ਤੇ ਉਹਨੇ ਕਹਿਣਾ ਬਹਿ ਜਾ ਥੱਲੇ। ਬੀਬਾ ਨਹੀਂ ਇਹ ਗੱਲ ਹੋਣ ਦੇਣੀ, ਮੈਂ ਹਾਂ ਮੇਰੇ ਡੇਰੇ ਮੇਰੇ ਬੈਠ ਕੇ ਚਾਣ ਕੇ ਇਹ ਕੰਮ ਨਹੀਂ ਹੋਣ ਦੇਣਾ। ਹਾਂ ਲੜ ਕੇ ਇੰਦਾ ਵਾਸਤੇ 6 ਮਹੀਨੇ ਦੋਵਾਂ ਜੇਲੇ ਕਰ ਦਿਆਂਗਾ। ਅੱਛਾ ਅੱਛਾ ਅੱਛਾ। ਬਹੁਤ ਅੱਛਾ, ਬਹੁਤ ਨੇਕ ਆਦਮੀ। ਹੂੰ ਅੱਲਾ ਅੱਛਾ, ਜ਼ੈਲਦਾਰ ਦੀ ਪਹਿਲੇ ਕਿੰਨੀ ਸੀ ਆਪਣੀ ਗੁਲਾਮ ਰਸੂਲ ਜ਼ੈਲਦਾਰ ਜੀ ਪਹਿਲੀ ਮਰੱਬਾ, ਤੇ ਦੂਸਰੇ ਦੀ ਦੂਸਰੀ ਤਬਰਾਈ ਵਾਲੇ ਦੀ ਦੋ ਆਨੇ ਤੁਸੀਂ ਉਹ ਹਾਂ ਉਹ ਲੱਗੇ ਪਿੰਡ ਸਾਡੇ। ਹੂੰ ਉਹ 4-5 ਮਰੱਬੇ ਦੇ ਮਾਲਕ ਸੀ, ਵੱਡੇ ਮਾਲਕ ਸੀ। ਅੱਛਾ, ਨਹੀਂ ਤੁਹਾਡੇ ਪਿੰਡ ਦੇ ਨਹੀਂ ਹੈ ਦੋ ਨੰਬਰਦਾਰ? ਨੰਬਰਦਾਰ ਤੇ ਦੋ ਸੀ, ਇੱਕ ਗੁਲਾਮ ਦੂਸਰੇ ਨੰਬਰਦਾਰ ਦੀ ਹੈਗੀ ਜੀ ਮਰੱਬਾ ਇਹਦੀ ਸੀ, ਹਾਂ ਤੇ 20 ਕੁ ਉਹਦੀਆਂ ਨੇ। ਅੱਛਾ ਅੱਛਾ ਅੱਛਾ, ਉਹਦੀ 20 ਕਿੱਲੇ ਦਾ ਮਾਲਕ ਸੀ। ਤੇ ਬਜ਼ੁਰਗੋ ਆਪਣੇ ਪਿੰਡ ਸਕੂਲ ਸਕਾਲ ਹੁੰਦਾ ਸੀ? ਹਾਂਜੀ, ਪਿੰਡ ਦਾ ਸਕੂਲ ਹੈ ਸੀ, ਸਕੂਲ ਇਹ ਸਕੂਲ ਜੰਡੀ ਸੀ। ਉੱਥੇ ਜਾਂਦੇ ਹਾਂ ਬੱਚੇ ਪੜਨ? ਹਾਂ ਜੀ, ਉੱਥੇ ਪੜ੍ਹੀ। ਤੁਸੀਂ ਵੀ ਗਏ ਕਿ ਨਹੀਂ ਸਕੂਲ? ਮੈਂ ਗਿਆ, ਅੱਛਾ ਪੜ੍ਹਿਆ। ਤੇ ਕਿੰਨੇ ਤੱਕ ਸੀ ਸਕੂਲ? ਉਹ 5ਵੀਂ ਦਾ ਪੈਦਲ ਜਾਂਦੇ ਸੋ? ਪੈਸੇ ਲੱਗ ਗਈ ਸੀ। ਕਿੰਨੀ ਕੁ ਦੂਰ ਸੀ ਬਾਬਾ? 1.5 ਮੀਲ। ਮੁੰਡਿਆਂ ਨੇ ਘਰੋਂ ਨਿਕਲਣਾ ਤੇ ਚਾਰ ਛਾਲਾਂ ਮਾਰੀਆਂ, ਖੜ ਜੀ ਕਮਦੀ ਉਹ ਟੱਕ ਦੇ ਡੋਰੇ। ਅੱਛਾ ਬਜ਼ੁਰਗੋ, ਜਿਹੜੇ ਸਕੂਲੇ ਤੁਸੀਂ ਜਾਂਦੇ ਹੋ, ਹਾਂਜੀ, ਤੁਹਾਡਾ ਮਾਸਟਰ ਕਿਹੜਾ ਸੀ? ਮੁਸਲਮਾਨ ਸੀ ਪੜਾਉਂਦਾ ਤੁਹਾਨੂੰ ਕਿ ਸਿੱਖ ਸੀ, ਹਿੰਦੂ ਸੀ? ਹਿੰਦੂ ਕੀ ਨਾਂ ਸੀ ਉਹਦਾ? ਕਰਤਾਰ। ਕਰਤਾਰ। ਹਾਂ ਅੱਛਾ, ਉਹ ਪੜਾਉਂਦਾ ਸੀ ਤੁਹਾਨੂੰ? ਹਾਂ। ਤੇ ਕੀ ਪੜ੍ਹਦੇ ਹੁੰਦੇ ਸੋ? ਉਰਦੂ ਚੱਲਦੀ? ਬਣਨਾ, ਹੋਰ ਕੀ ਬਣਨਾ ਸੀ? ਕਿਤਾਬਾਂ ਕਿਹੜੀਆਂ ਹੁੰਦੀਆਂ, ਕੀ ਪੜ੍ਹਦੇ ਸੋ? ਉਹ ਗੱਲ ਵੀ ਨਹੀਂ। ਕਹਿੰਦੇ ਆ ਜਾ ਪਿਆਰੀ, ਆ ਜਾ ਚਿੜੀਆ ਆਪਣੀ। ਮੈਂ ਪੁੱਛਣਿਆ, ਚੱਲ ਦੇਖੋ ਮੈਂ ਪੁੱਛਦਾ ਵੀ ਸਕੂਲਾਂ ਵਿੱਚ ਉਰਦੂ ਚੱਲਦੀ ਸੀ ਉਦੋਂ, ਉਰਦੂ ਕਿ ਹਿੰਦੀ ਪੜਾਉਂਦੇ ਹੁੰਦੇ? ਮੈਂ ਇਹ ਕਹਿ ਰਿਹਾ ਤੁਹਾਨੂੰ। ਹਾਂ ਚੱਲਦੀ ਸੀ, ਹਿੰਦੀ ਵੀ ਚੱਲਦੀ ਸੀ। ਕੋਈ ਕੀ ਉਦੋਂ ਕਹਦੇ ਕਿਵੇਂ ਹੁੰਦੇ? ਬਾਬਿਆ ਕੋਈ ਯਾਦ ਹੈ ਗੱਲ ਤਾਂ ਦੱਸ ਦੇ। ਕਹਿੰਦੇ ਆਹੋ, ਕੀ ਪੜ੍ਹਦੇ ਹੁੰਦੇ ਹੋ? ਉਹਦੇ ਵਿੱਚ ਆਲਬੇ ਤੇ ਸੀ ਇੰਜ ਦੀ ਪੜ੍ਹਨੀ। ਹੂੰ। ਤੇ ਅੱਗੋਂ ਫਿਰ ਇਹੋ ਪੜ੍ਹਦੇ ਸੀ ਆਪਣਾ ਹੀ। ਤੇ ਹਿੰਦੀ ਦੀ ਲਫ਼ਜ਼ ਨਹੀਂ ਹੁੰਦੀ? ਕੋਈ ਹਿੰਦੀ ਦੀ ਨਹੀਂ ਹੁੰਦੇ ਲਫ਼ਜ਼? ਪੜ੍ਹਦੇ ਹੋ ਸਕੂਲੇ? ਹਾਂਜੀ ਹੁੰਦੇ ਸੀ। ਕਿਹੜੇ ਹੁੰਦੇ ਸਨ, ਦੱਸੋ ਕੀ ਆਉਂਦੇ? ਉਹਨੂੰ ਉਹ ਤੇ ਕਹਿੰਦੇ ਗਰ ਗਰ ਕਰਦੀ ਮੋਟਰ ਆਈ ਬਾਗੋ ਬਾਈ ਪਿਛਾ ਰਹੋ ਖਾਖੋ ਡਾਤੀ। ਹੂੰ। ਉਹ ਮਤਲਬ ਉਹ ਸਮਝਾਉਂਦੀ ਸੀ ਨਾ ਵੀ ਗੱਡੀ ਆਈ ਤੇ ਪਿੱਛੇ ਹੀ ਰਹੋ। ਅੱਛਾ ਅੱਛਾ ਉਹ ਹਿੰਦੀ ਦੀ ਗੱਲ ਹੈ। ਅੱਛਾ ਅੱਛਾ। ਤੇ ਸਾਡੇ ਤੇ ਕਹਿੰਦੇ ਆ ਜਾ ਪਿਆਰੀ ਚਿੜੀਆ, ਆ ਜਾ ਆਪਣੀ ਬਾਕੀ ਚਾਲ ਦਿਖਾ ਜਾ, ਸੀधी ਸਾਦੀ ਸੂਰਤ ਤੇਰੀ, ਪਿਆਰੀ ਪਿਆਰੀ ਮੂਰਤ ਮੇਰੀ, ਨੰਨੇ ਨੰਨੇ ਪੰਜੇ ਤੇਰੇ, ਬਰਫ ਪਰ ਉੜਦੇ ਬਾਜੂ ਮੇਰੇ। ਇਸ ਤਰ੍ਹਾਂ ਦੇ ਹੁੰਦੇ ਸੀ ਕਹਾਣੀਆਂ।
ਤੇ ਥੱਲੇ ਬੈਂਦੇ ਹੁੰਦੇ ਬੋਰੀਆਂ ਵਿਛਾ ਕੇ? ਹਾਂਜੀ ਕਿਵੇਂ? ਨਹੀਂ, ਹਾਂ। ਤੱਪੜ ਐਡਾ ਚੌੜਾ ਹੁੰਦਾ, ਮੰਜੇ ਜਿੰਨਾ ਚੌੜਾ ਹੁੰਦਾ, ਲੰਮੇ ਹੁੰਦੇ। ਨਹੀਂ ਜ਼ਮੀਨ ਤੇ ਵਿਛਾਇਆ ਹੁੰਦਾ ਸੀ ਥੱਲੇ? ਜ਼ਮੀਨ ਅੱਛਾ ਥੱਲੇ ਬੈਂਦੇ ਹੋ, ਜ਼ਮੀਨ ਸਹੀ ਹੈ। ਜ਼ਮੀਨ ਤੇ ਵਿਛਾਇਆ। ਤੇ ਕਿੰਨੀਆਂ ਕਲਾਸਾਂ ਪੜ੍ਹੇ ਤੁਸੀਂ ਉਸ ਪਿੰਡ 'ਚ, ਉਹ ਸਕੂਲ 'ਚ? ਤੇ ਤਿੰਨ 3 ਕਲਾਸਾਂ ਕੀਤੀਆਂ ਉੱਥੇ? ਆ ਤੀਸਰੀ ਦਾ ਮੈਂ ਹਟ ਗਿਆ। ਤੇ ਬੈਲੀ ਬੋਲੀ ਜਿਹੜੇ ਨੇ ਉਹ ਤੁਹਾਡੇ ਕਲਾਸ ਫੈਲੋ ਜਿਹਨੂੰ ਅਸੀਂ ਕਹਿੰਦੇ ਆ, ਹਾਂਜੀ ਉਹ ਬੱਚੇ ਹਿੰਦੂਆਂ ਸਿੱਖਾਂ ਦੇ ਵੀ ਐਸ ਨਾਲ ਪੜ੍ਹਦੇ? ਹਾਂ, ਉਹਨਾਂ ਦੇ ਨਾਂ ਯਾਦ ਹੋਣ ਚੇਤੇ ਬੇਲੀਆਂ ਦੇ? ਉਹਨਾਂ ਦੇ ਨਾਮ ਦੇ ਰਹੇ। ਇੱਕ ਦੱਸੋ। ਹੁੰਦਾ ਛੱਤ ਉਹਨੂੰ ਕਹਿੰਦੇ ਬਾਹਮਣਾ ਦਾ ਸੀ। ਅੱਛਾ ਤੇ ਉਹ ਇੱਕ ਹੈਗਾ ਸੀ ਓਮੀ, ਅੱਛਾ, ਇਹ ਵੀ ਬਾਹਮਣਾਂ ਦਾ, ਹਿੰਦੂਆਂ ਦਾ? ਉਹ ਵੀ ਬਾਹਮਣਾ ਸੀ। ਅੱਛਾ ਇੱਕ ਹੈਗਾ ਸੀ ਸਾਡਾ ਇਹ ਨਾਂ ਹੀ ਭੁੱਲ ਗਿਆ, ਹੋਰ ਕੀ ਦੱਸਾਂ। ਟਾਈਮ ਬੜਾ ਹੋ ਗਿਆ ਬਾਬਾ, ਟਾਈਮ ਬੜਾ, 76 77 ਸਾਲ ਹੋ ਗਿਆ ਮਾਈਗ੍ਰੇਟ ਹੋਇਆ ਤੁਸੀਂ ਇੱਧਰ ਆਇਆ ਨੂੰ, ਵੰਡ ਹੋਈ ਨੂੰ 76 77ਵਾਂ ਸਾਲ ਹੈ। ਚੇਤੇ ਭੁੱਲ ਵੀ ਜਾਂਦੇ ਨੇ, ਹਾਂ। ਪਰ ਜਿਨ੍ਹਾਂ ਨਾਲ ਗੋਟੀਆਂ ਨਾਲ ਖੇਡੀਆਂ ਵੀ ਇਕੱਠੇ ਖੇਡਦੇ ਹੋਣੇ, ਇੱਕ ਦੂਜੇ ਨਾਲ ਲੜਦੇ ਹੋਣੇ, ਉਹ ਥੋੜੀ ਯਾਦ ਰਹਿ ਜਾਂਦੀ। ਮੈਂ ਤਾਂ ਪੁੱਛਦਾ, ਮੈਂ ਸ਼ਾਇਦ ਬੇਲੀਆਂ ਕੋਈ ਨਾ ਯਾਦ। ਬੜੇ ਮੇਰੇ ਬੇਲੀ ਯਾਦ ਸੀ ਮੈਨੂੰ, ਅੱਛਾ ਜੀ, ਬੜੇ ਯਾਦ ਸੀ। ਸਿੱਖਾਂ ਦੇ ਵੀ ਐਸਾ ਮੈਂ ਸੋ ਤਿਆਰ ਹੋਇਆ, ਮੈਂ ਓਮੀ ਕੋਲ ਜਾਣਾ ਮਿਲਣ? ਮਿਲਣ। ਅੱਛਾ ਉਹ ਇੱਕ ਬੰਦਾ ਇੱਥੋਂ ਮਿਲਿਆ ਤੇ ਮੈਨੂੰ ਕਹਿੰਦਾ ਓਮੀ ਤੇ ਮਰ ਗਿਆ ਦਾ। ਮੈਂ ਚਰੰਜੀ ਹੈ, ਉਹ ਵੀ ਮਰ ਗਿਆ ਦਾ। ਅੱਛਾ ਮੈਂ ਫਿਰ ਕੀ ਲੈਣ ਜਾਣਾ। ਮੈਂ ਹੋ ਮੇਰਾ ਬਾਬੇ ਤੁਸੀਂ ਇਹ ਹੋ ਸਕਦਾ ਕੋਈ ਬੇਲੀਆਂ 'ਚ ਹੋਏ ਹੀ, ਤੁਸੀਂ ਅੱਲਾਹ ਪਾਕ ਤੁਹਾਨੂੰ ਰੱਖਿਆ ਤਾਂ ਹੋ ਸਕਦਾ ਕੋਈ ਹੋਰ ਹੋਣ। ਬੇਲੀ ਨਹੀਂ ਜੀ, ਮੈਂ ਇੱਥੇ ਇੱਕ ਦਿਨ ਪਤਾ ਅੱਛਾ ਉਹਨਾਂ ਦੱਸਿਆ ਸੀ ਵੀ ਸਾਰੇ ਪਿੰਡ 'ਚ ਮੈਂ ਸਾਰੇ ਬੰਦੇ ਪੁੱਛੇ ਨੇ, ਹਾਂ ਫਲਾਣਾ 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 ਫਲਾਣਾ। ਅੱਛਾ ਅੱਗੋਂ ਹਿੰਦੂ ਨੇ ਦੱਸਿਆ ਉਹ ਇੱਥੋਂ ਪਿੰਡੀ ਦਾ ਸਾਡੇ ਪਿੰਡ ਬੈਠਾ ਦਾ। ਅੱਛਾ ਉਹਨਾਂ ਆਖਿਆ ਮੈਂ ਰਫੀ ਦੇ ਮਕਾਨਾਂ 'ਚ ਆ। ਮੈਂ ਯਾਰ ਸੁਣਿਆ ਤੂੰ ਉੱਥੇ ਮਕਾਨ ਸੀ ਨਾ ਨਗਰ ਪਾਲੇ ਸ਼ਹਿਰ 'ਚ। ਅੱਛਾ ਕਹਿੰਦਾ ਨਹੀਂ ਮੈਂ ਯਾਰ ਐਸਡੀ ਜਿਹੜਾ ਨਾ ਉਹ ਨਹੀਂ ਮੰਨਿਆ, ਉਹ ਕਹਿੰਦਾ ਮਕਾਨ ਪਾ ਲੈਣੇ ਜਿਹੜੇ ਪਏ ਰਹਿਣਗੇ, ਦੇਖੀ ਜਾਏਗੀ। ਉਹ ਐਸਡੀ ਤੇ ਮੈਂ ਐਕਸੀਨ ਆ। ਅੱਛਾ ਅੱਛਾ ਅਸੀਂ ਦੋ ਭਾਈ ਆ ਤੇ ਰਫੀ ਵਾਲੇ ਮਕਾਨਾਂ 'ਚ ਰਹਿੰਦੇ ਆ। ਤੇ ਤੇਰੇ ਮਕਾਨ ਕਿਹੜੇ? ਮੈਂ ਕਿਹਾ 2 ਮਕਾਨ ਦੱਖਣ ਵਾਲੇ ਛੱਡ ਕੇ ਘਰ ਦਿੱਤੀ ਜਾ। ਉਹ ਬਹੁਤ ਵੱਡਾ ਸਾਰਾ ਜਿਹੜਾ ਬੇੜਾ। ਮੈਂ ਹਾਂ ਮੈਂ ਮੇਰੇ 5 ਮਕਾਨ ਨੇ, ਇੱਕ ਰੋਟੀਆਂ ਵਾਲਾ 6 ਤੇ ਜੇ ਉਹਦੇ ਸਾਹਮਣੇ ਮੈਂ ਕਿਹਾ 6 ਗਣਾ ਮੈਂ ਮੇਰੀ ਪੈਲੀ ਹੈ ਜਿਹਦੇ ਵਿੱਚ ਮੈਂ ਮੁਸਲਮਾਨ ਮਾਲ ਮੂਲ ਰੱਖਦਾ ਸੀ। ਬੜਾ ਉਹਨੇ ਆਖਿਆ ਫਲਾਣਾ ਜਿਹੜਾ ਨਾ ਸਿੱਖ ਉਹਨੇ ਉੱਥੇ ਕੋਠੀ ਪਾਈ ਦੀ ਹੈ, ਉਹਨੇ ਕਬਜ਼ਾ ਸਾਰਾ ਕੀਤਾ। ਬੜੇ ਜ਼ੋਰ ਵਾਲਾ ਬੰਦਾ ਫਿਰ। ਅੱਛਾ ਉਹ ਮੈਂ ਚਲੋ ਜੀ ਉਹਦਾ ਭਰਾ ਹੋਵੇ। ਇਹ ਗੱਲ ਦਾ ਜਵਾਬ ਨਹੀਂ ਮਿਲਦਾ ਸੀ। ਉਹਨੇ ਇੰਨੀ ਗੱਲ ਪੁੱਛੀ ਕਿੱਥੇ ਨਾਨਕੇ ਤੇਰੇ ਕਿਤੇ? ਮੈਂ ਚੌੜੇ ਬੈਲਪੁਰ। ਉਹ ਕਿੱਥੇ ਹੋਇਆ? ਮੈਂ ਕਿਹਾ ਛਨੀਆਂ ਸ਼ਹਿਰ ਨਹੀਂ। ਹਾਂ ਮੈਂ ਖੁਦ ਰਹਿੰਦੇ ਪਾਸੇ ਨਾਲ ਹੀ ਕਾਲੀਏ ਰਹਿ, ਉਹਨਾਂ ਦਾ ਕਾਲੀਆਂ ਦਾ ਪਿੰਡ ਆ ਛੋਟਾ ਜਿਹਾ ਦੱਖਣ ਪਾਸੇ। ਆਏ ਬਾਬਾ ਬੜੀ ਗੱਲ ਆ। ਫਿਰ ਤੂੰ ਇਹ ਛੱਡ ਕੇ ਮੈਂ ਕਿੱਥੇ? ਮੈਂ ਕਿਹਾ ਆਪਣਾ ਮਾਈ ਭਾਗਾਣਾ, ਉੱਥੋਂ ਤੱਕ ਮੈਂ ਜਾਣਦਾ ਪਿੰਡਾਂ ਨੂੰ। ਅੱਛਾ ਜੀ, ਦਬਾਬੇ 'ਚ ਮੈਂ ਉੱਥੋਂ ਤੱਕ ਜਾਣਦਾ। ਅੱਛਾ ਬਿਲਕੁਲ। ਆਪਣੇ ਪਿੰਡ ਦੇ ਵਿੱਚ ਜਿਹੜੇ ਤੁਹਾਡੇ ਸਕੂਲੇ ਮਾਸਟਰ ਕਿਸੇ ਹੋਰ ਵੀ ਸਨ ਪੜਾਉਂਦੇ? ਹਾਂਜੀ ਮਾਸਟਰ ਜਿਹੜਾ ਤੁਸੀਂ ਦੱਸਿਆ ਉਹ ਵੀ ਪੜਾਉਂਦਾ, ਇੱਕ ਹੋਰ ਮਾਸਟਰ ਵੀ ਆਇਆ ਸਨ? ਹੋਰ ਵੀ ਹੈ ਸੀ। ਹੋਰਾਂ ਦੇ ਨਾਂ ਕੀ ਸਨ ਮਾਸਟਰਾਂ ਦੇ? ਨਹੀਂ ਸਾਡਾ ਮਾੜੇ ਹੋ ਰਿਹਾ ਆ। ਅੱਛਾ ਇੱਕ ਹੀ ਪੜਾਉਂਦਾ ਸੀ ਮਾਸਟਰ? ਸਾਨੂੰ ਉਹਨੇ ਹੀ ਪੜਾਇਆ। ਅੱਛਾ ਉਹ ਮਾਸਟਰ ਹੋਰ ਆਇਆ ਸਨ? ਹੋਰ ਜਮਾਤਾਂ ਨੂੰ ਪੜਾਉਂਦੇ ਸੀ। ਉਹ ਕਿਹੜੇ ਸਨ? ਮੁਸਲਮਾਨ ਸਨ ਭਲਾ ਕਿ ਸਿੱਖ? ਹਾਂ ਮੁਸਲਮਾਨ ਵੀ ਹੈ ਸਨ ਮਾਸਟਰ। ਅੱਛਾ ਅੱਛਾ ਸਾਡੇ 2 ਹੀ ਬੰਦੇ ਸੀ ਹਿੰਦੂ ਤੇ 3 ਹੈਗੇ ਮੁਸਲਮਾਨ। ਅੱਛਾ 5 ਜਮਾਤਾਂ ਸੀ। ਉਹ ਅਲਫਬੇ ਵਾਲਾ ਅਲਫਬਾ ਪੜਾ ਦਿੰਦੇ, ਜਿਹੜੇ ਛੁੱਟੀ ਦਾ ਟਾਈਮ ਹੋਣਾ ਛੁੱਟੀ ਕਰ ਦੇਣੀ। ਅੱਛਾ ਅੱਛਾ ਤੇ ਖੇਲਾਂ ਖੂਲਾਂ ਕੀ ਖੇਡਦੇ ਹੁੰਦੇ ਸਕੂਲੇ? ਜਦੋਂ ਸਕੂਲ ਨਹੀਂ ਸੀ ਲੱਗਦਾ ਟਾਈਮ ਤੋਂ ਪਹਿਲਾਂ ਚੱਲ ਜਾਂਦੇ, ਉਹ ਖੇਡਦੇ ਹੋਣਗੇ ਖੇਡਾਂ? ਆਹੋ ਗੁੱਲੀ ਡੰਡਾ ਬਣਾਇਆ ਹੁੰਦਾ ਸੀ। ਗੁੱਲੀ ਡੰਡਾ? ਐਡਾ ਗੁੱਲੀ ਹੋਣੀ, ਡੰਡਾ ਵਾਲਾ ਮਾਰ ਉਹ ਖੇਲਣਾ। ਅੱਛਾ ਅੱਛਾ ਇਹੋ ਜਿਹੇ ਕੰਮ ਹੁੰਦੇ। ਗੁੱਲੀ ਡੰਡਾ ਤਾਂ ਹਜੇ ਵੀ ਖੇਡਦੇ ਨੇ, ਤੇ ਤੁਹਾਡੀ ਵੀ ਖੇਡੇ ਉਦੋਂ ਵਾਲੀ ਹੈ, ਅਜੇ ਵੀ ਤਾਂ ਚੱਲਦੀਆਂ ਨੇ। ਹੁਣ ਤਾਂ ਫੁੱਟਬਾਲ ਖੇਡਦੇ। ਨਹੀਂ ਗੁੱਲੀ ਡੰਡਾ ਬਾਬਾ ਖੇਡਦੇ ਪਿੰਡਾਂ 'ਚ, ਸਾਡੇ ਉੱਥੇ ਬੜੇ ਖੇਡਦੇ ਨੇ ਮੁੰਡੇ ਅਜੇ ਵੀ ਗੁੱਲੀ ਡੰਡਾ। ਉਹ ਵੀ ਨਾ ਥੱਲੇ ਉਹ ਲਕੀਰ ਜੀ ਮਿੱਟੀ ਨਾਲ ਕੱਟ ਕੇ ਉਹਦੇ ਵਿੱਚ ਗੁੱਲੀ ਰੱਖਦਾ, ਸੁੱਟਦੇ ਨੇ, ਫਿਰ ਉਹ ਟੱਲੇ ਮਾਰਦੇ ਨੇ। ਅੱਜ ਉਹ ਖੇਡਦੇ ਨੇ ਹਜੇ ਵੀ ਖੇਡਣਾ। ਤੇ ਆਪਣਾ ਕਦੀ ਕਲਾਸ ਵਿੱਚ ਲੜਾਈ ਲੜੂਈ ਵੀ ਹੋਈ ਸੀ ਆਪਸ 'ਚ ਕਿ ਨਹੀਂ? ਬੇਲੀਆਂ ਨਾਲ? ਹਾਂ ਉੱਥੇ ਦੀ ਜੁਰਤਬੰਦੀ ਕਿਸੇ ਦੇ ਵੀ। ਅੱਛਾ ਜੀ, ਕੋਈ ਇੱਕ ਦੂਜੇ ਨਾਲ ਲੜੇ ਨਾ ਸਹੀ। ਇੱਕ ਨੇ ਮਾਰਿਆ, ਇੱਕ ਉਹ ਬਾਹਮਣ ਨੇ ਹਿੰਦੂ ਨੂੰ ਉਹ ਮੁੰਡੇ ਨੂੰ ਉਹਨੇ ਚੁੱਕ ਕੇ ਨਾ ਮੋਢੇ ਤੇ ਮਾਰਿਆ ਥੱਲੇ, ਉਹਦੀ ਬਾਂਹ ਟੁੱਟ ਗਈ। ਅਸੀਂ ਉਹਦੇ ਘਰ ਗਏ ਦੱਸਣ। ਅੱਛਾ ਛੋਟੀ ਸੀ। ਆਹੋ 12-13 ਸਾਲ ਉੱਥੇ ਬੈਠਾ ਦਾ ਅੱਛਾ ਦੁਕਾਨ ਤੇ। ਉਹ ਆਇਆ ਸਾਡੇ ਨਾਲ, ਆਣ ਕੇ ਦੇਖਿਆ ਤੇ ਮੁੰਡੇ ਨੂੰ ਕਹਿੰਦਾ ਮਾਸਟਰ ਸਾਹਿਬ ਮੈਨੂੰ ਇਹਦੀਆਂ ਹੱਡੀਆਂ ਚਾਹੀਦੀਆਂ, ਮੈਨੂੰ ਸਬਕ ਚਾਹੀਦਾ, ਮੈਨੂੰ ਲੋੜ ਨਹੀਂ ਇਹਦੀ।
ਉਹ ਅਸੀਂ ਬੜੇ ਮੁੰਡੇ ਨੂੰ ਜਿੰਨਾ ਮਰਜ਼ੀ ਕੁੱਟ ਤੈਨੂੰ ਸਬਕ ਆਉਣਾ ਚਾਹੀਦਾ ਇਹ ਕਹਿੰਦਾ ਸੀ ਉਹਨੂੰ। ਸਭ ਖਾਉਣਾ ਚਾਹੀਦਾ ਹੂੰ ਜੋ ਮਰਜ਼ੀ ਦਾ ਘਰ। ਅੱਛਾ ਕਿਉਂ ਭੁੱਲਿਆ? ਹੂੰ ਉਹਨਾਂ ਕਹਾ ਮੈਂ ਬਾਹਮਣ ਸੀ ਹੋਏ। ਉਹਨਾਂ ਕਹਾ ਜੀ ਮੈਂ ਇਹਨੂੰ ਪੜਾਉਂਦਾ ਸੀ 3 ਵਾਰੀ ਮੈਂ ਸਬਕ ਦੱਸਿਆ 3 ਵਾਰੀ ਇਹ ਭੁੱਲ ਗਿਆ। ਹੂੰ ਕਿਉਂ ਨਹੀਂ ਆਉਂਦਾ? ਹੋਰ ਮੁੰਡਿਆਂ ਚੌਂਤੇ ਦੇ ਆਏ ਸਾਰੇ ਬੜੇ ਹੁਸ਼ਿਆਰ ਨੇ। ਹੂੰ ਸਾਡੇ ਪਿੰਡ ਦੇ ਮੁੰਡੇ ਪੜ੍ਹ ਕੇ ਉਥੋਂ ਠੀਕ ਠਾਕ ਹੋਏ ਨੇ ਮਾਸ਼ਾਅੱਲਾ। ਇਹਨਾਂ ਦੇ ਬਿਉਣ ਵੀ ਉੱਥੇ ਪੜ੍ਹੇ ਨੇ। ਹੂੰ ਹੋਰ 2-4 ਮੁੰਡੇ ਨੇ ਇੱਥੇ ਰਹਿੰਦੇ ਨੇ, ਉਹਨਾਂ ਦੇ ਬੱਚੇ ਅੱਗੋਂ ਹਾਂ ਉਹ ਵੀ ਉੱਥੋਂ ਪਾਸ ਹੋਏ ਸੀ। ਬੜੇ ਲਾਇਕ ਹੋ ਗਏ ਨਿਕਲੇ। ਉਸ ਵੇਲੇ 6 ਜਮਾਤਾਂ ਦਾ ਘਰ ਰਹਿੰਦਾ ਨਾ, ਬਲਕਿ 8 ਜਮਾਤਾਂ ਦਾ ਜਾਂਦਾ ਤਹਿਸੀਲਦਾਰ ਲਾਉਂਦੀ ਹਕੂਮਤ ਉਸ ਵੇਲੇ। ਅੱਛਾ ਜੀ। ਹਾਂ ਉਹ ਤਰਲੇ ਲੈਂਦੇ ਨੇ ਉਸ ਵੇਲੇ ਹਕੂਮਤ ਖੁਦ ਆਪ ਲੱਭਦੀ ਸੀ ਬੰਦੇ। ਨਹੀਂ ਹੁਣ ਤਾਂ ਭਾਵੇਂ ਉੱਥੇ ਐਮਏ ਕੀਤੀ ਹੋਵੇ ਤਾਂ ਵੀ ਉਹ ਬਗੈਰ ਮਾਲ ਤੋਂ ਕੋਈ ਨਹੀਂ ਕੰਮ ਚੱਲਦਾ ਹੁਣ। ਹਾਂ ਹਾਂਜੀ ਹਾਂਜੀ। ਤੇ ਬਿਲਕੁਲ ਜਿਹੜਾ ਤੁਸੀਂ ਬੇਲੀ ਦੱਸਿਆ ਉਹ ਬਾਹਮਣਾ ਦੱਸੇ ਜੀ ਬੇਲੀ। ਬਾਹਮਣ ਆਹੋ ਉਹ ਜਿਨ੍ਹਾਂ ਦੇ ਨਾਂ ਦੱਸੇ ਜੀ ਹਾਂਜੀ। ਉਹਨਾਂ ਦਾ ਪਿੰਡ ਕਿਹੜਾ ਸੀ? ਕਿੱਥੋਂ ਆਉਂਦੇ ਆ ਪੜਨ? ਉਹ ਜੰਡੀ ਦੇ ਜੰਡੀ ਦੇ। ਸਕੂਲ ਸੀ ਅੱਛਾ ਅੱਛਾ ਉਸੇ ਪਿੰਡ ਦੇ ਸਨ। ਉਸ ਪਿੰਡ ਦੇ। ਅੱਛਾ ਅੱਛਾ ਉਸੇ ਪਿੰਡ ਦੇ ਸਨ। ਉਹ ਬਾਹਮਣ ਜਿਹੜੇ ਆ ਨਾ ਹੂੰ ਉਸ ਪਿੰਡ ਦੇ ਸੀ। ਹੂੰ ਸਾਡੇ ਪਿੰਡ ਸਿਰ ਮਾਛੇ ਤੇ ਐਡੇ ਲੋਹਾਰ ਸਰਾਂ ਕਹਿੰਦੇ ਆ ਝੀਰ। ਹਾਂ। ਇਹ ਸੀ ਆਮ ਘਰ, ਹੋਰ ਨਹੀਂ। ਬਾਬਾ ਤੇ ਜਦੋਂ ਤੁਸੀਂ ਆਟਾ ਭਿਆਣਾ ਆਉਂਦੇ ਕਿੱਥੋਂ ਭਿਆਉਂਦੇ ਹੋ? ਪਿੰਡ ਵਿੱਚ ਕੋਈ ਚੱਕੀਆਂ ਖਰਾਸ ਹੈ ਸਾਂ? ਹਾਂ ਕੀ ਸੀ? ਚੱਕੀ ਸੀ ਖਰਾਸ ਸੀ? ਖਰਾਸ ਅੱਛਾ ਕਿੰਨੇ ਸਨ? ਢੱਗੇ ਜੋਣੇ ਹਾਂਜੀ ਤੇ 4.5 ਖਰਾਸ ਅੱਛਾ ਤੇ 100 ਖਰਾਸਾਂ ਦੇ ਲੋਕ। ਤੇ ਦੱਸਿਆ ਕਿਹਦਾ ਕਿਹਦਾ ਖਰਾਸ ਸੀ? ਨਾਂ ਲਿਆ ਜੀ ਉਹਨਾਂ ਦਾ। ਇੱਕ ਫਰੰਗੀ ਦਾ। ਫਰੰਗੀ ਬਾਹਮਣ ਸੀ ਉਹ? ਹਾਂ ਬਾਹਮਣ, ਹਿੰਦੂ ਬਾਹਮਣ। ਹਿੰਦੂ ਬਾਹਮਣ। ਹਾਂ ਇੱਕ ਉਹਨਾਂ ਦਾ ਸੀ ਹਾਂ ਖਰਾਸ? ਹਾਂਜੀ। ਅੱਛਾ। ਇੱਕ ਕੁੱਤੂ ਦਾ। ਉਤੂ? ਕੁੱਤੂ ਲੁਹਾਰ ਉਹਨੂੰ ਕਹਿੰਦੇ। ਕੁੱਤੂ ਉਹਦਾ ਨਾਂ ਸੀ ਉਸ ਬੰਦੇ ਦਾ। ਨਹੀਂ ਨਹੀਂ ਮੁਸਲਮਾਨ ਸੀ ਕਿ ਉਹ? ਮੁਸਲਮਾਨ ਕਿਤੇ ਹਿੰਦੂ ਕ। ਉਹ ਵੀ ਹਿੰਦੂ ਸੀ। ਅੱਛਾ ਇੱਕ ਨਿੱਕੇ ਦਾ। ਹੂੰ ਇੱਕ ਦਾ ਨਹੀਂ ਮੈਨੂੰ ਨਾਂ ਦਾ, ਉਹਦਾ ਨਾਂ ਨਹੀਂ ਹੁੰਦਾ। ਅੱਛਾ ਕੋਈ ਨਹੀਂ ਇਹਦੇ ਵਿੱਚ ਮੁੰਡਾ ਦੋ ਖਰਾਸ ਤੁਸੀਂ ਦੱਸ ਹਿੰਦੂਆਂ ਦੇ, ਦੋ ਜਿਹੜੇ ਉਹ ਕਿਹਨਾਂ ਦੇ? ਉਹ ਵੀ ਹਿੰਦੂਆਂ ਦੇ ਕਿ ਮੁਸਲਮਾਨ? ਹਿੰਦੂਆਂ ਦੇ ਚਾਰੇ ਖਰਾਸ ਹਿੰਦੂਆਂ ਦੇ? ਹਾਂ ਚਾਰੇ ਤੁਹਾਡੇ ਪਿੰਡ ਵਿੱਚ ਸਨ? ਪਿੰਡ ਦੇ। ਪਹਿਲਾਂ ਤੁਸੀਂ ਕਹਿੰਦੇ ਸਾਡੇ ਪਿੰਡ 'ਚ ਹਿੰਦੂ ਹੈ ਨਹੀਂ ਸਨ। ਮੈਂ ਕਹਿੰਦਾ ਲੋਹਾਰ ਸਰਖਾਨ ਜਿਹੜੇ ਨੇ ਸਾਰੇ ਹਿੰਦੂ ਸੀ। ਅੱਛਾ 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 ਹਾਂ ਸਹੀ 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 ਹੈ। ਮਾਸ਼ੇ ਵੀ ਹਿੰਦੂ ਸੀ। ਹਾਂਜੀ ਜਿਨ੍ਹਾਂ ਤੁਸੀਂ ਪਹਿਲੇ ਦੱਸਿਆ। ਹਾਂ ਮਾਸ਼ਾ ਅੱਛਾ, ਅੱਛਾ। ਬੜੇ ਘਰ ਸੀ ਮਾਸ਼ਾ ਦੇ। ਅੱਛਾ ਸਾਰੇ ਮੁਸਲਮਾਨ ਵੀ ਉਹਦੇ ਕੋਲ ਭਿਆਉਂਦੇ ਹੋ ਆਟਾ? ਤੇ ਨਹੀਂ ਘਰਾੜ ਵੀ ਲੱਗੇ ਸੀ ਬਾਹਰ। ਅੱਛਾ ਬਾਬਾ ਬਾਬਾ ਕਿਵੇਂ ਚੱਲਦੇ ਆ ਥੋੜਾ ਦੱਸਿਓ, ਖਰਾਸ ਕਿਵੇਂ ਪੀਂਦੇ? ਜਿਹੜੇ ਉਹ ਚੱਲਦੇ ਆ ਨਾ ਪਾਣੀ ਤੇ, ਹਾਂ ਉਹ ਪਾਣੀ ਉੱਥੋਂ ਪਿੱਛੋਂ ਆ ਰਿਹਾ ਆ। ਅੱਛਾ ਇੱਥੇ ਬਾਂਦਾ ਲਾਤਾ ਹੂੰ ਅੱਗੋਂ ਖਾਲਾ ਕੱਢ ਕੇ ਨਾ ਹੂੰ ਤੇ ਅੱਗੇ ਗੱਲ ਬਣਦਾ ਇਸ ਤਰ੍ਹਾਂ ਦਾ। ਅੱਛਾ ਇੱਥੇ ਪਾਣੀ ਨੇ ਪੈਣਾ, ਇਹ ਐਂ ਘੁੰਮਣਾ। ਅੱਛਾ ਇਹਦੇ ਵਿੱਚ ਲੱਠ ਕੱਢ ਕੇ ਉੱਤੇ ਚੱਕੀ ਲੱਗੀ ਜੀ। ਅੱਛਾ ਚੱਕੀ ਨੇ ਘੁੰਮਣਾ, ਉੱਤੇ ਛੜੌਲਾ ਵੱਡਾ ਸਾਰਾ ਬਣਾ ਵੀ ਦਾਣੇ ਪਾ ਦੇਣੇ ਨੇ। ਅੱਛਾ ਅੱਛਾ ਉਹ ਆਪਣੇ ਆਪ ਪੀ ਕੇ ਨਾ ਆਟਾ ਤੇ ਥੱਲੇ ਹੁੰਦਾ ਰਹਿਣਾ। ਅੱਗੋਂ ਮਾਲਕ ਜਿਹੜੇ ਉਹਨਾਂ ਨੇ ਆਟਾ ਚੁੱਕਣਾ ਤੇ ਬੋਰਿਆਂ 'ਚ ਕੱਪੜਿਆਂ 'ਚ ਪਾ ਗੰਢਾ ਦੇ ਪਿੱਛੇ ਰੱਖੀ ਜਾਣਾ। ਹੂੰ ਉਹ ਰਾਤ ਵੀ ਚੱਲਣੇ ਦਿਨ ਵੀ ਚੱਲਣੇ। ਅੱਲਾਹ ਤਾਲਾ ਦੀ ਬੜੀ ਰਹਿਮਤ ਸੀ। ਮੁਲਕ ਸਾਡਾ ਬਹੁਤ ਅੱਛਾ ਸੀ। ਹੂੰ ਬਿਜਲੀ ਵੀ ਹੈ ਸੀ ਕੋਈ ਜੀ? ਨਹੀਂ ਬਿਜਲੀ ਕੋਈ ਨਹੀਂ, ਉਸ ਟਾਈਮ ਕੋਈ ਬਿਜਲੀ ਨਹੀਂ। ਦੀਨਾ ਨਗਰ ਵੀ ਬਿਜਲੀ ਹੈ ਨਹੀਂ ਸੀ, ਸ਼ਹਿਰ ਸੀ ਵੱਡਾ ਸਾਰਾ। ਹੂੰ ਉਹ ਫਿਰ ਸਾਡੇ ਉੱਥੇ ਰਹਿੰਦੇ ਆ ਗਈ ਸੀ। ਚਾਂਦੀ ਬਿਜਲੀ ਅੱਛਾ ਆਈ ਸੀ ਬਜ਼ੁਰਗਾ। ਥੋੜ੍ਹਾ ਜਿਹਾ। ਬਾਬਾ ਜੀ ਹਾਂਜੀ ਜਦੋਂ ਗਰਮੀ ਆਂਦੀ, ਹੁਣ ਵੀ ਜਦੋਂ ਹਾੜ ਆਂਦਾ ਗਰਮੀ ਬਹੁਤ ਗਰਮੀ ਲੱਗਦੀ ਹੈ, ਆਹ ਤੇ ਉਦੋਂ ਕੋਈ ਜੁਗਾੜ ਲਾਉਂਦੇ ਹੁੰਦੇ ਹੋ ਕਿ ਇੰਜ ਨੀਂਦ ਆ ਜਾਂਦੀ ਸੀ? ਕੋਈ ਹਵਾ ਦਾ? ਸਾਡਾ ਇਲਾਕਾ ਬੜਾ ਠੰਡਾ ਸੀ, ਜੰਤੀ ਠੰਡਾ ਸੀ। ਕੀ ਕਰਦੇ, ਸੋਹਣਾ ਇਲਾਕਾ ਸੀ। ਉਹਦਾ ਇਲਾਕਾ ਨਹੀਂ ਇਸ ਪਾਸੇ। ਅੱਛਾ ਜੀ। ਤੁਸੀਂ ਜਿੰਨੀ ਮਰਜ਼ੀ ਗਰਮੀ ਹੋਵੇ, ਹੂੰ ਸ਼ਾਮ ਠੰਡ ਹੋ ਜਾਣੀ। ਅੱਛਾ ਸ਼ਾਮ ਠੰਡ ਹੋ ਜਾਂਦੀ। ਅੱਛਾ ਬਜ਼ੁਰਗ ਉੱਥੇ ਜੰਮੂ ਕਸ਼ਮੀਰ ਦੀਆਂ ਪਹਾੜੀਆਂ ਨਜ਼ਰ ਆਉਂਦੀਆਂ ਹਾਂ ਬਿਲਕੁਲ ਤੁਹਾਡੇ ਬਿਲਕੁਲ। ਪਿੰਡੋਂ ਦੱਸਦੀਆਂ ਜੰਮੂ ਦੀ? ਪਹਾੜੀਆਂ ਨਜ਼ਰ ਆਉਂਦੀਆਂ, ਪਾਣੀ ਉੱਤੋਂ ਨਿਕਲਦਾ ਜਿਹੜਾ ਪਹਾੜਾਂ ਤੋਂ, ਉਹ ਦਿਸ ਰਿਹਾ ਕੋਈ ਐਡਾ ਖਾਲਾ, ਕੋਈ ਐਡਾ ਖਾਲਾ, ਕੋਈ ਐਡਾ ਖਾਲਾ। ਅੱਛਾ ਜੀ। ਕੋਈ ਜਮਨਾ ਨੂੰ ਜਾ ਰਿਹਾ, ਕੋਈ ਬਿਆਸ ਨੂੰ ਜਾ ਰਿਹਾ, ਕੋਟਕ ਨੂੰ ਜਾ ਨਜ਼ਰ ਰਿਹਾ, ਆਉਂਦੀਆਂ ਪਹਾੜੀਆਂ। ਕੋਈ ਰਾਵੀ ਨੂੰ ਜਾ ਰਿਹਾ। ਪਹਾੜੀ ਸਹੀ ਨਜ਼ਰ ਆਉਂਦੀ ਸੀ। ਪਹਾੜੀਆਂ ਸਹੀ ਨਜ਼ਰ ਆਉਂਦੀਆਂ। ਹੂੰ ਉਹ ਜੀ ਬਲਕਿ ਇੱਥੋਂ ਦਾ ਸੀ ਦਲਹੌਜੀ ਇੱਕ ਸ਼ਹਿਰ ਬਣਿਆ ਸਾਡੇ ਹੁੰਦਿਆਂ ਹੀ। ਹੂੰ ਦਲਹੌਜੀ ਉੱਤੇ ਬੜਿਆ ਹੀ ਪਹਾੜ ਤੇ। ਹੂੰ ਉੱਥੇ ਉਹਦੀ ਬਲਕਿ ਡਿਊਟੀ ਜਿਹੜੀ ਨਾ ਉਹ ਨਜ਼ਰ ਆ ਰਹੀ ਸੀ। ਅੱਛਾ ਸਾਡੇ ਪਿੰਡ ਜਿਹੜੇ ਇਹ ਟਾਈਮ ਹੁੰਦਾ ਨੇ ਕਾਣਾ ਲਵੇ ਉਹ ਦਲਹੌਜੀ ਜਿਹੜਾ ਸ਼ੇਰ ਚਮਕਦਾ, ਉਹ ਦਲਹੌਜੀ ਬੱਤੀਆਂ ਬਲਦੀਆਂ ਦਲਹੌਜੀ ਦੇ। ਇਸ ਤਰ੍ਹਾਂ ਦਾ ਦੇਖਣਾ ਮੈਂ ਉੱਚਾ ਰੱਖ। ਤੇ ਨਹਿਰੀ ਨਿਜ਼ਾਮ ਸੀ, ਹਾਂਜੀ ਫਸਲਾਂ ਵਾਸਤੇ ਨਹਿਰੀ ਨਿਜ਼ਾਮ ਵੀ ਹੈ ਸੀ। ਸਭ ਹਿੰਦੂ ਆਪਣਾ ਬਰਾਨ ਨਹਿਰ ਨੂੰ ਹੈ ਸੀ ਕੋਲ। ਨਹੀਂ ਨਹਿਰਾਂ ਤੇ ਉਧਰ ਹੈ। ਮੈਂ ਪਿੱਛੇ ਲਗਾ।
ਹੈ ਸਾਡਾ ਜਿਹੜੀ ਧਮਰਾਈ ਵਾਲੀ ਨਹਿਰ ਕਹਿੰਦੇ ਨਾ ਅਸੀਂ, ਇਹ ਪਾਣੀ ਦਿੰਦੀ ਸੀ ਤੋੜੋਂ ਰੱਖ ਕੇ ਨਾ, ਧਮਰਾਈਓਂ ਰੱਖ ਕੇ ਤੇ ਪਾਣੀ ਦਿੰਦੀ ਆਈ ਅੰਮ੍ਰਿਤਸਰ ਦਾ। ਇਹ ਅੰਮ੍ਰਿਤਸਰ ਨੂੰ ਗਈ ਹੈ, ਅੱਗੋਂ ਅੰਮ੍ਰਿਤਸਰ ਨੂੰ ਨਿਕਲ ਕੇ ਫਿਰ ਲਾਹੌਰ ਆਈ ਹੈ, ਫਿਰ ਉਹਨਾਂ ਬੰਦ ਕਰ ਲਈ। ਜਿਹੜੀ ਪਾਕਿਸਤਾਨ ਹਿੰਦੁਸਤਾਨ ਬਣਿਆ ਉਹਨਾਂ ਬੰਦ ਕਰ ਲਈ। ਤੇ ਜੋ ਜੰਗ ਹੋਈ ਆ, ਸਾਨੂੰ ਤਾਂ ਪਤਾ ਹੀ ਨਹੀਂ ਵੀ ਸਾਡੇ ਪਿੰਡ ਪਹਿਲਾਂ ਕਹਿੰਦੇ ਪਾਕਿਸਤਾਨ ਤੇ ਅਸੀਂ ਅੜ ਕੇ ਬਹਿ ਰਹੇ, ਕੋਈ ਨਹੀਂ ਸਾਡੇ ਪਾਕਿਸਤਾਨ। ਉਹ ਜਿਸ ਵੇਲੇ ਬਹੁਤਾ ਹਨੇਰ ਪੈ ਗਿਆ, ਸਾਡੇ ਲਾਗੇ ਪਿੰਡ 2-4 ਉੱਥੇ ਮੁੜ ਕੇ ਧਮਰਾਈ ਵਾਲੇ ਨੇ ਸਮਾਨ ਸਮੂਨ ਸਾਰਾ ਇੱਥੇ ਸ਼ਕਰਗੜ੍ਹ ਲਿਆਂਦਾ ਦਾ ਸੀ। ਉਹ ਬੰਦਿਆਂ ਆਖਿਆ ਵੀ ਬੰਦੇ ਜਿਹੜੇ ਤੇਰੇ ਖਾਸ ਪਿੰਡ ਦੇ ਉੱਥੇ ਰਹਿ ਗਏ। ਉਹ ਫਿਰ ਗਿਆ, ਫਿਰ ਹਕੂਮਤ ਨੂੰ ਆਖਿਆ ਵੀ ਮੈਨੂੰ ਫੌਜ ਦਿਓ। ਉਸ ਵੇਲੇ ਅਸੀਂ ਆਪਣੇ ਪਿੰਡਾਂ ਵਿੱਚ ਸੀ। ਫਿਰ ਰਾਤ ਫੌਜ ਆਈ ਆ, ਡੋਗਰਾ, ਨੇਪਾਲੀਆ, ਸਿੱਖ, ਮੁਸਲਮਾਨ ਤੇ ਮਰਾਠਾ, 5 ਕੌਮਾਂ ਦੀ ਫੌਜ ਰਲਾ ਕੇ ਦਿੱਤੀ ਹਕੂਮਤ ਨੇ ਕਿ ਰਲ ਨਾ ਜਾਣ। ਉਹ ਫਿਰ ਆ ਗਏ ਧਮਰਾਈ। ਸਾਨੂੰ ਪਤਾ ਲੱਗਾ ਵੀ ਧਮਰਾਈ ਆ। ਜੈਲਦਾਰ ਨੇ ਆਖਿਆ ਵੀ ਧਮਰਾਈ ਚਲੋ ਵੀ ਸਾਰੀ ਫੌਜ ਆ ਗਈ ਉੱਥੇ। ਫਿਰ ਧਮਰਾਈ ਆ ਗਏ ਅਸੀਂ। ਉਸ ਵੇਲੇ ਬੰਦੇ ਸਾਡੇ ਮਾਰੇ ਇਹਨਾਂ ਨੇ, ਹਿੰਦੂਆਂ ਨੇ, ਫਕੀਰ ਮੋਚੀ ਇੱਕ ਤੇ ਰਮਜ਼ਾਨ 2, ਰੰਗਾ 3 ਬੰਦੇ ਉਹਲੇ ਮਾਰਤੇ ਇਹਨਾਂ ਨੇ। ਉਹਨਾਂ ਦੀ ਫੌਜ ਆਈ ਤੇ ਉਹ ਫਿਰ ਸਾਨੂੰ ਉੱਠਣਾ ਪਿਆ, ਜਿਹਦੇ ਅਸੀਂ ਕੋਈ ਨੁਕਸਾਨ ਨਹੀਂ ਕਿਸੇ ਦਾ ਕੀਤਾ। ਨੋ ਸਾਡੇ ਲੋਕਾਂ ਨੇ ਨੁਕਸਾਨ ਕੋਈ ਨਹੀਂ ਕੀਤਾ। ਬਾਬਾ ਜੀ ਇਹ ਮੈਂ ਤੁਹਾਨੂੰ ਕਰਨਾ ਗੱਲ, ਮੈਨੂੰ ਇਹ ਦੱਸਿਆ ਤੁਹਾਡੇ ਪਿੰਡਾਂ ਦੇ ਆਲੇ-ਦੁਆਲੇ ਜਿਹੜੀ ਪੈਲੀਆਂ ਸਨ, ਹਾਂਜੀ ਤੁਹਾਡੇ ਖੂਹ ਗਿਆ ਸਾਂ ਬਾਹਰ ਪੈਲੀਆਂ 'ਚ? ਹਾਂ ਹੈ ਸੀ। ਕੀ ਖੂਹਾਂ ਦੇ ਨਾਮ ਨੂੰ ਰੱਖੇ? ਖੂਹਾਂ ਦੇ ਨਾਮ ਹੀ ਹੁੰਦੇ ਉਹ ਨਾ? ਫੇਰਕਾਂ ਦਾ ਖੂਹ ਸੀ, ਇੱਕ ਬਿੱਲਿਆਂ ਦਾ ਖੂਹ ਸੀ, ਇਸ ਤਰ੍ਹਾਂ ਕਰਕੇ ਆਉਂਦੇ ਸੀ। ਅੱਛਾ ਤੇ ਬਾਂਗਰ ਜਿਹੜਾ ਖੂਹ ਸੀ ਉਹ ਠਠਿਆਰੇ ਵਾਲਾ ਕਹਿੰਦੇ ਸੀ ਉਹਨੂੰ। ਅੱਛਾ ਉਹ ਜੀ 100 ਰਸਾ ਜਾਂਦਾ ਸੀ। ਅੱਛਾ ਅੱਛਾ ਉੱਥੇ ਪਾਣੀ ਪੀਂਦੇ ਰਾਈ ਐਵੇਂ ਰਾਹ ਜਾਂਦਾ, ਕਾਉਂ ਰਾਹ ਰਸਤੇ ਉੱਤੇ ਲੱਗਾ ਦਾ ਸੀ। ਅੱਛਾ ਅੱਛਾ ਉੱਥੋਂ ਪਾਣੀ ਲੋਕ ਪੀਂਦੇ ਸੀ। ਅੱਛਾ ਤਾਂ ਆਪਣੇ ਪਿੰਡ 'ਚ ਛੱਪੜ ਵਗੈਰਾ ਵੀ ਹੈ ਸੀ ਕੋਈ? ਛੱਪੜ ਹੈਗੇ ਸੀ। ਕਿਹੜੇ ਪਾਸੇ ਸੀ ਪਿੰਡ ਦੇ? ਪਿੰਡੋਂ ਪਹਾੜ, ਹੂੰ ਛੱਪੜ ਆ, ਬੜਾ ਵੱਡਾ ਛੱਪੜ ਸੀ। ਮੱਝਾਂ ਨੂੰ ਆਉਂਦੇ ਉੱਥੇ ਉਹਦੇ ਵਿੱਚ ਪਾਣੀ ਪਾਉਣੀ ਜਾਣ ਨਹਾਉਂਦੇ ਸੀ ਮੁੰਡੇ ਨਿਆਣੇ ਜਿਹੜੇ ਅਸੀਂ ਵੜ ਜਾਂਦੇ ਹੁੰਦੇ ਸੀ। ਤੇ ਆਪਣੇ ਰਿਸ਼ਤੇਦਾਰ ਹੋਰ ਵੀ ਕਿਹੜੇ ਪਿੰਡਾਂ ਵਿੱਚ? ਤੁਹਾਡੇ ਫੁੱਫੀਆਂ ਕਿੱਥੇ ਵੇਈਆਂ ਸਨ? ਹੋਰ ਰਿਸ਼ਤੇਦਾਰ ਕਿੱਥੇ ਸਨ? ਇੱਕ ਮੇਰੀ ਫੁੱਫੀ ਸੀ ਮੌਜਵਾਲ। ਅੱਛਾ ਮੌਜਵਾਲ ਪਰੰਤ ਬਾਬੇ ਚ। ਅੱਛਾ ਇੱਕ ਫੁੱਫੀ ਮੇਰੀ ਹੈਗੀ ਸੀ ਇੱਥੇ ਬਾਹਰ ਤੱਕ ਮਾਂਝਾ ਖਵਾਉਂਦੇ, ਦੀਨਾ ਨਗਰੋਂ ਲਹਿੰਦੇ ਪਾਸੇ। ਅੱਛਾ ਉਦੀਪੁਰ ਬਾਹਰ ਤੱਕ ਲੱਗ ਪਿੰਡ ਸੀ ਇਹਨਾਂ ਦੇ। ਇਹ ਦੋਵੇਂ ਫੁੱਫੀਆਂ ਸੀ। ਅੱਛਾ ਅੱਛਾ ਤੇ ਭੈਣਾਂ ਇੱਕ ਭੇੜੀ ਵੇਈ ਸੀ, ਇੱਕੋ ਭੈਣ ਸੀ ਸਾਡੀ। ਅੱਛਾ ਤੇ ਹੋਰ ਚਾਚੇ ਤਾਏ ਸੀ। ਨਾਨਕੇ ਕਿੱਥੇ ਆ ਤੁਹਾਡੇ? ਨਾਨਕੇ ਮੇਰੇ ਹੈਗੇ ਚੌੜੇ ਬਹਿਲਪੁਰ ਜ਼ਿਲ੍ਹਾ ਕਿਹੜਾ ਬਾਬੇ ਉਹਦਾ? ਬਹਿਲਪੁਰ ਜ਼ਿਲ੍ਹਾ ਜਿਹੜਾ ਉਹਨਾਂ ਦਾ ਵੀ ਗੁਰਦਾਸਪੁਰ ਸੀ। ਅੱਛਾ ਅੱਛਾ ਜ਼ਿਲ੍ਹਾ ਇੱਕ ਹੀ ਸੀ। ਗੁਰਦਾਸਪੁਰ ਬੜਾ ਵੱਡਾ ਜ਼ਿਲ੍ਹਾ ਸੀ। ਹਾਂ ਹਾਂ ਸਹੀ ਹੈ, ਬਹੁਤ ਵੱਡਾ ਸੀ। ਉੱਥੇ ਸਨ ਵਾਕਿਆ। ਹਾਂਜੀ ਸਹੀ ਹੈ। ਤੇ ਬਜ਼ੁਰਗੋ ਖੇਲਾ ਖੁਲਾ ਉਦੋਂ ਹੁੰਦੀਆਂ ਹਾਂ? ਕੋਈ ਕਬੱਡੀ ਕਬੁੱਡੀ ਜਾਂ ਘੋਲ ਬੜੀ ਕੋਈ ਮੇਲਾ ਲੱਗਦਾ ਆਪਣੇ ਪਿੰਡ ਲਾਗੇ? ਮੇਲੇ ਲੱਗਣੇ, ਛਿੰਝਾਂ ਪੈਣੀਆਂ। ਉਹ ਆਪਣੇ ਪਿੰਡ ਲਾਗੇ ਪੈਂਦੀ ਦੱਸੋ ਉਹਦਾ ਵਾਕਿਆ। ਕੀ ਛਿੰਝ? ਹਾਂਜੀ ਛਿੰਝੀਆਂ ਕੋਈ ਮੇਲਾ ਲਾਗੇ, ਦਰਬਾਰ ਕਰਦੇ ਹਿੰਦੂ ਪਾਉਂਦੇ ਸੀ। ਹਾਂਜੀ ਛਿੰਝ ਲਵਾਉਂਦੇ ਸੀ ਉੱਥੇ। ਤੇ ਉਹ 2 ਦਿਨ ਰਵੇ ਉਹ ਘੋਲ ਹੋਣੇ ਉੱਥੇ। ਸਾਡੇ ਰਿਵਾਜ ਸੀ ਬਾਹ ਫੜ ਲਈ, ਘੋਲਣਾ, ਤੇ ਇਹ ਕੋਡੀ ਖੇਡਣੀ। ਇਹ 3-4 ਕੰਮ ਸੀ। ਉਹ ਲੜਨਾ ਨਹੀਂ, ਲੜਾਈ ਅਸੀਂ ਨਹੀਂ ਕਹੇ ਸੁਣਨੀ। ਜੇ ਕਿਸੇ ਨੇ ਕਿਸੇ ਦੇ ਚਪੇੜ ਮਾਰਦੇ, ਦੂਜੇ 4 ਬੰਦੇ ਲੱਗ ਪਏ ਨੇ। ਉਹਨੇ ਕਹਿਣਾ ਕਿਉਂ ਇਹ ਚਪੇੜ ਕਮਾਰੀ ਹੈ? ਇਹ ਫੜ ਕੇ ਆਂਦਾ ਦਾ ਬਸ ਆਪੋ ਵੀ ਮੁੜ ਕੇ ਸੁਲਾਹ ਹੋਏ ਨੇ ਉਸ ਵੇਲੇ। ਬੜੇ ਅੱਛੇ ਟਾਈਮ ਦੇਖੇ, ਬੜੇ ਚੰਗੇ। ਧਿਰਾਨ ਕਹਿੰਦੇ ਉਹ ਸ਼ਾਦੀਆਂ ਵਿਆਹ ਵੀ ਉਦੋਂ ਹੁੰਦੇ? ਕੋਈ ਸ਼ਾਦੀ ਵਿਆਹ ਵੀ ਉਦੋਂ ਹੁੰਦੇ ਹੋਣਗੇ ਤੁਹਾਡੇ? ਹੁੰਦੇ ਆ? ਜਾਂਦੇ ਨੇ ਵਿਆਹ ਵੀ? ਬਥੇਰੇ ਹੋਏ। ਕਿਵੇਂ ਵਿਆਹ ਹੁੰਦੇ ਆ? ਕੀ ਕੋਈ ਖਾਣ ਨੂੰ ਹੁੰਦਾ ਥੋੜਾ ਕੋਈ ਇਹਦੇ ਬਾਰੇ ਵੀ ਦੱਸੋ। ਉਹ ਬੱਕਰਾ ਕਰਨੇ 2 ਕਰ ਲੋ, 1 ਲੱਖ ਕਰ ਲੋ, ਦੇਖਣਾ ਵੀ ਕਿੰਨੇ ਕੁ ਬੰਦੇ ਨੇ। ਅੱਛਾ ਜੇ ਬਹੁਤ ਨੇ ਫਿਰ 2 ਕਰ ਲੋ। ਦੇਖਾਂ 2-4 ਲਾਉਣੀ, ਨਾਲ ਰੋਟੀ ਪਕਾ ਲਓ, ਚੌਲ ਪਕਾ ਲਏ। ਇਹ ਰੋਟੀ ਹਲਵਾ ਸ਼ਲਵਾ ਨਹੀਂ ਸੀ ਹੁੰਦਾ? ਹਾਂ ਮਿੱਠਾ ਨਹੀਂ ਕੋਈ ਹੁੰਦਾ? ਮਿੱਠਾ ਬੜਾ। ਹਲਵਾ ਕਿ ਜਲੇਬ? ਨਹੀਂ ਚੌਲ ਤੇ ਗੋਸ਼ਤ। ਅੱਛਾ ਤੇ ਮਿੱਠਾ ਦੇਣਾ ਜ਼ਰਦਾ ਤੇ ਲੂਣੇ ਚੌਲ। ਅੱਛਾ ਅੱਛਾ ਇਹ ਚੱਲਦੇ ਪੈਦਲ ਜਾਂਦੇ ਹੋ? ਹਾਂ ਪੈਦਲ ਜਾਂਦੀਆਂ? ਹਾਂ ਜੰਜਾਂ ਜਿਹੜੀਆਂ ਉਹ ਘੋੜੀਆਂ ਜਾਂਦੀਆਂ। ਅੱਛਾ ਤੇ ਜਦੋਂ ਦੁਲਹਨ ਜਿਹਨੂੰ ਵੋਟੀ ਕਹਿੰਦੇ ਆ,
ਉਹ ਕਿਵੇਂ ਲੈ ਕੇ ਆਉਂਦੇ ਉਹ ਵੀ ਘੋੜੀ ਤੇ ਜਾਂ ਨਹੀਂ ਜੀ ਨਹੀਂ, ਉਹ ਡੋਲੀ ਹੁੰਦੀ ਸੀ। ਡੋਲੀ ਕਿਵੇਂ ਦੀ ਹੁੰਦੀ ਸੀ ਡੋਲੀ ਕੀ ਹਾਂਜੀ, ਡੋਲੀ 4 ਬੰਦੇ ਚੁੱਕਦੇ ਹੁੰਦੇ। ਡੋਲੀ ਕਿਵੇਂ ਦੀ ਹੁੰਦੀ ਸੀ ਥੋੜਾ ਕੁ ਇਹੋ ਸਮਝਦਾ ਮੰਜੀ ਵਰਗੀ। ਅੱਛਾ ਸਜਾਈ ਹੁੰਦੀ ਸੀ ਬਾਬਾ। ਬਾਈਆਂ ਹਾਂ, ਲੱਗੀਆਂ ਹੁੰਦੀਆਂ। ਵਿੱਚ ਇਹ ਬਾਂਸ ਲੱਗੇ ਦੇ ਨੇ, ਅੱਛਾ ਅੱਛਾ ਇੱਥੇ ਬੋਡੀ ਬਾਲ ਲੈਣੀ ਆ, ਉੱਤੇ ਕੱਪੜਾ ਇਹੋ ਦਿੱਤਾ ਹੁੰਦਾ ਸੀ। ਫੁੱਲਦਾਰੀਆਂ ਸੋਹਣਾ ਹਾਂ, ਵਧੀਆ। ਫੁੱਲਾਂ ਵਾਲਾ ਹਾਂ। ਉਹ ਉਹਨਾਂ ਮੋਢਿਆਂ ਤੇ ਰੱਖ ਲੈਣਾ, ਘਰਾਂ ਦੇ ਤੋੜ ਅਗਲੇ ਦੇ ਘਰ। ਕਰ ਲੈ ਕੇ ਸਾਡੇ ਬੜਾ ਰਿਵਾਜ ਸੀ, ਧੀ ਭੈਣ ਜਾਣੀਆਂ ਤੇ ਮਰਾਸੀ ਨੇ ਜਾਣਾ ਨਾਲ ਜਾਂ ਨਾਈ ਨੇ। ਅੱਛਾ ਜੀ ਘੋੜੀ ਤੇ ਬਹਿਣਾ ਧੀ ਭੈਣ ਨੇ, ਹਾਂ ਅਗਲੇ ਦੇ ਘਰ ਉਹਨਾਂ ਛੱਡ ਕੇ ਤੇ ਉਹਨਾਂ ਨੇ ਪੁੱਛਣਾ ਚੌਰੀ ਜੀ। ਮਰਾਸੀ ਨੇ ਬਾਗ ਫੜ ਕੇ ਕੋ ਲਈ ਜਾਣਾ। ਹਾਂ ਨਹੀਂ, ਹਾਂ ਉਹਨਾਂ ਪਿੱਛੇ ਪਿੱਛੇ ਤੁਰੇ ਜਾਣਾ। ਅੱਛਾ ਅੱਛਾ ਹਾਂ, ਘੋੜੀ ਉਹੋ ਜਿਹੀ ਨਹੀਂ ਨਾ ਖਾਣੀ, ਹੂੰ ਤੇਰੀ ਮੇਰੀ ਮੰਗ ਲੈਣੀ ਵੀ ਘੋੜੀ ਸਹੀ ਅੱਛਾ ਹੈ ਜਿਹੜੀ। ਫੇਰ ਉੱਥੇ ਅਗਲੇ ਦੇ ਘਰ ਪੁੱਛਣਾ ਜਾ ਕੇ ਵੀ ਚੌਰੀ ਜੀ ਕਿੱਦਣ ਜੇ ਭੈਣ ਨੂੰ ਧੀ ਨੂੰ ਲੈਣ। ਹੂੰ ਉਹਨਾਂ ਕਹਿਣਾ 10 ਦਿਨ ਹੀ ਆਵੇ 8 ਦਿਨ ਹੀ ਆਵੇ, ਉਹ ਦਿਨ ਦੱਸ ਦੇਣਾ। ਉਹ 2 ਦਿਨ ਦਾ ਦਿਹਾੜੀ ਨਾਲ ਰੱਖਣਾ। ਹੂੰ ਉਹਨੇ ਕਹਿਣਾ ਜੀ ਮੈਂ ਚੌੜੀ ਸਭ ਚ ਕਰ ਲਿਆ ਪਿੰਡ ਨੂੰ। ਹੂੰ ਪਿੰਡ ਆ ਗਿਆ, ਉਸ ਦਿਨ ਤੇ ਫੇਰ ਮੁੜ ਕੇ ਘੋੜੀ ਲੈਣੀ ਤੇ ਚੱਲ ਜਾਣਾ। ਹੂੰ ਧੀ ਭੈਣ ਨੂੰ ਉੱਤੇ ਬਾਹਰ ਦੇਣਾ ਮਾਪਿਆਂ ਨੇ, ਉਹਨੇ ਲੈ ਕੇ ਤੇ ਆ ਜਾਣਾ। ਕੋਈ ਸ਼ੱਕ ਸ਼ੁਬਾ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ ਸੀ। ਜੋ ਹੁਣ ਹਾਲਾਤ ਨੇ ਉਹ ਉਦੋਂ ਨਹੀਂ ਸੀ। ਤੇ ਬਾਬੇ ਉਦੋਂ ਸ਼ਾਦੀ ਵਿਆਹ ਕਰਦੇ ਕਿਵੇਂ ਹਾਂ ਯਾਨੀ ਪਸੰਦ ਕਿਵੇਂ ਕਰਦੇ ਹਾਂ ਘਰ ਦੇ ਜਾਂਦੇ ਹਾਂ ਵੇਖਣ ਵਾਸਤੇ। ਹਾਂ ਹਾਂ, ਇੱਕ ਦੋ ਘਰ ਜਾਣਾ, ਤਰਲਿਆਂ ਨਾਲ ਰਹਿਣਾ ਸਾਕ ਉਸ ਰਸਤੇ ਹੁਣ। ਆਂਦੇ ਹਾਂ ਕੋਈ ਉਹ ਨਾਈਆਂ ਨੂੰ ਭਾਲਦੇ ਹਾਂ ਜਾ ਕੇ ਪਸੰਦ ਵੇਖਣਾ ਤੇ ਰਿਸ਼ਤਾ। ਨਹੀਂ ਜੀ, ਪੁੱਛਦੇ ਸੀ ਨਾਈ ਨੇ ਜਾਣਾ, ਮਰਾਸੀ ਨੇ ਜਾਣਾ, ਪੁੱਛ ਕੇ ਆਉਣਾ ਹਾਂ ਕਿ ਐਸਾ ਨਾ ਫਲਾਣੇ ਚੌਰੀ ਨੇ ਮੈਨੂੰ ਘੱਲਿਆ ਤੇ ਮੈਨੂੰ ਰਿਸ਼ਤਾ ਕਹਿੰਦੇ ਸਨ ਦਿਓ। ਅੱਛਾ ਉਹ ਵੀ ਹੈ ਸੀ। ਹੂੰ ਤੇ ਫਿਰ ਜਾਂਦੇ ਸੀ, ਉਹ ਮੰਨ ਗਏ ਨੇ। ਹੂੰ ਜਿਹੜੇ ਮੰਨ ਗਏ ਤੇ ਫਿਰ ਉਹਨਾਂ ਨੇ ਜਾਣਾ। ਸਗਨ ਵਿਹਾਰ ਜਿਹੜੇ ਹੁੰਦੇ ਉਹ ਸਗਨ ਵਿਹਾਰ ਕਰਨੇ, ਦਿਨ ਦਾ ਦਾਖਲਾ ਮਹੀਨਾ 2 ਜਿਸਮ ਹੋਣਾ। ਹਾਂ ਉਹਨਾਂ ਆਖਣਾ ਜਾਂਦੇ ਤੈਨੂੰ ਸ਼ਾਦੀ ਕਰਨ ਆ ਜਾਓ। ਮੁੜ ਕੇ ਉਹਨਾਂ ਨੇ ਜੋੜ ਜਾਮਾ ਕਰਨਾ, ਕਪੜਾ ਲੀੜਾ ਬਣਾ ਕੇ ਤੇ ਤਿਆਰੀ ਕਰ ਲੈਣੀ। ਬੜਾ ਸੋਹਣਾ ਸਗਨ ਸਾਥ ਹੁੰਦੇ ਸੀ। ਅੱਲਾਹ ਤਾਲਾ ਅੱਛਾ ਬਾਬਾ ਹੁਣ ਜਿਹੜੇ ਸਾਡੇ ਬੜੇ ਗਰਵਾਜ ਨਵੇਂ ਨਵੇਂ ਚੱਲੇ ਮਹਿੰਦੀ ਕੱਢਦੇ ਕਈ ਕੋ ਕਰਦੇ ਉਹਨਾਂ ਉਦੋਂ ਤੁਹਾਡਾ ਹੈ ਸੀ ਉਹ ਨੇ ਖਾਰੇ ਜਾਂਦੇ ਬਿਠਾਉਂਦਾ ਸੀ ਕੀ ਪਤਾ ਨੀ ਭੰਨਦੇ ਹੁੰਦੇ ਹੋ ਕੁਝੇ ਕੀ ਇੰਜ ਕੁਛ ਭਾਂਡੇ ਭੁੰਡੇ ਉਹ ਕਨਾਲੀਆਂ ਹੀ ਰੱਖਦੇ ਨੇ ਥੱਲੇ ਅੱਛਾ ਉਹਨੂੰ ਕੀ ਕਹਿੰਦੇ ਕੀ ਸਾਨੂੰ ਮੁੰਡੇ ਨੇ। ਉਹ ਐਵੇਂ ਹਿੰਦੂ ਵਾਲੀ ਰਸਮ ਮਾਰਨੀ, ਛਾਲ ਮੁੰਡੇ ਨੇ ਉਹ ਭੰਨ ਨਹੀਂ ਨਹੀਂ ਉਹ ਕੀ ਕਹਿੰਦੇ ਉਹ ਪਤਾ ਨਹੀਂ ਖਾਰੇ ਤੇ ਬਿਠਾਣਾ ਕੀ ਇੰਜ ਕੋ ਕਹਿੰਦੇ ਖਾਰੇ ਦੇ ਮੁੰਡੇ ਨੂੰ ਖਾਰੇ ਤੇ ਬਿਠਾਣਾ ਕੀ ਇੰਜ ਕੋ ਕਹਿੰਦੇ ਅੱਛਾ ਖਾਰੇ ਦਾ ਮਾਰਦੇ ਸੀ ਨਾ। ਅੱਛਾ ਇਹ ਮੁੰਡੇ ਨੇ ਹੱਥਾਂ ਦੇ ਇੱਥੇ ਚੱਪੜੀਆਂ ਲਾ ਦੀਆਂ, ਮੁੱਦੀਆਂ ਮਾਰ ਉਹ ਤੋਂ ਛਾਲ ਮਾਰਨੀ ਉਹਨੇ ਤੋਂ ਛਾਲ ਮਾਰ ਕੇ ਭੰਨ ਦੇਣੀਆਂ। ਅੱਛਾ ਅੱਛਾ ਇਹਨੂੰ ਕਹਿੰਦੇ ਖਾਰਾ ਮੁੰਡਾ ਖਾਰੇ ਚੜੇ ਖਾਰਾ ਕਹਿੰਦੇ। ਅੱਛਾ ਅੱਛਾ ਇਹੋ ਜਿਹੇ ਅੱਛਾ ਬਜ਼ੁਰਗੋ ਜਦੋਂ ਈਦ ਆਉਂਦੀ ਸੀ ਵੱਡੀ ਹਾਂਜੀ। ਕੁਰਬਾਨੀ ਉਦੋਂ ਵੱਡੀ ਕੁਰਬਾਨੀ ਕਰਨ ਤੇ ਯਾਨੀ ਉਹ ਗਾਂ ਜਾਂ ਝੋਟੇ ਝੂਟੇ ਕਰਨ ਤੇ ਕੋਈ ਮਸਲਾ ਤਾਂ ਨਹੀਂ ਬਣਦਾ ਨਾਲ ਦੇ ਪਿੰਡਾਂ ਹਿੰਦੂ ਕਹਿੰਦੇ ਤੁਹਾਨੂੰ ਕਰਨ ਦਿੰਦੇ ਹੈ ਕਿ ਨਹੀਂ ਕੁਰਬਾਨੀ ਵੱਡੀ ਨਹੀਂ ਜੀ, ਇਹ ਸਾਡਾ ਪਿੰਡ ਸੀ ਬੜੇ ਜ਼ੋਰ ਵਾਲੇ, ਸਿੱਧੀ ਗੱਲ ਹੈ। ਅੱਛਾ ਸਾਡੇ ਕੁਰਬਾਨੀ ਵੱਡੀ ਕਰੋ ਨੇਕੀ ਕਰੋ, ਬਲੋ ਵੱਡੀ ਕਰਦੇ ਹੀ ਲੋਕ। ਅੱਛਾ ਅੱਛਾ ਤੇ 100 ਦਾ 200 ਦਾ ਭਰ ਹੁੰਦਾ ਇੱਕ ਘਰ। ਹਾਂ ਸੁਣਨੇ ਮਾਲ ਚੋਣੇ, ਕੋਈ ਡਰ ਨਹੀਂ, ਕੋਈ ਖੌਫ ਨਹੀਂ, ਮਾਲ ਆਪ ਆਪਣੇ ਘਰੀ ਆ ਜਾਣਾ। ਤੇ ਜੋ ਕੁਰਬਾਨੀ ਆਉਣਾ 2 ਬੱਕਰੇ ਤੂੰ ਫੜਨੇ ਆਪਣੇ ਘਰ ਦੇ, ਅੱਲਾ ਵੇਲੀ ਕਰਨੇ, ਅੱਲਾ ਦੇ ਨਾਂ ਦੇ ਦੇਣੇ। ਜਿਹੜੇ ਹਿੰਦੂ ਸੀ ਇਹ ਲੈਣ ਆ ਜਾਂਦੇ ਸੀ ਗੋਸ਼ਤ, ਹਿੰਦੂ ਗੋਸ਼ਤ ਲੈਣ ਆ ਜਾਂਦੇ ਸਾਡੇ ਘਰਾਂ ਤੋਂ ਲੈ ਜਾਂਦੇ। ਅੱਛਾ ਹੀ ਲੈ ਜਾਂਦੇ ਆ ਗਾਈ ਦਾ ਨਹੀਂ, ਬੱਕਰਿਆਂ ਦਾ ਬੱਕਰੇ ਛਤਰਾ ਦੁੰਬਾ ਤੇ ਜਿਹੜਾ ਅਸੀਂ ਗਾਈਆਂ ਕਰਨੇ ਉਹ ਉਹਨੂੰ ਪਹਿਲਾਂ ਦੱਸਣਾ ਫਲਾਣੇ ਨੇ ਵੀ ਵੱਡਾ ਕੀਤਾ, ਉਹਨਾਂ ਉਧਰ ਨਹੀਂ ਜਾਣਾ। ਤੇ ਗਾਈਆਂ ਵੀ ਕਰਦੇ ਸੀ। ਤੇ ਸਾਡੇ ਪਿੰਡ ਦੇ ਨੇੜੇ ਕੋਈ ਨਹੀਂ ਲੱਗਦਾ। ਤੁਸੀਂ ਕਹਿੰਦੇ ਪਿੰਡ ਵਿੱਚ ਹਿੰਦੂ ਹੋਇਆ ਸਾਂ ਉਹਨਾਂ ਦਾ ਮੰਦਿਰ ਕੋਈ ਨਹੀਂ ਸੀ ਇਬਾਦਤ ਵਾਲੀ ਸ਼ਾਇ ਉਹਨਾਂ ਦੀ ਕੋਈ ਜਿਵੇਂ ਸਾਡੀ ਮਸਜਿਦ ਆ ਨਹੀਂ, ਹਾਂ ਉਹਨਾਂ ਦਾ ਕੋਈ ਮੰਦਿਰ ਨਹੀਂ, ਘਰਾਂ 'ਚ ਹੀ ਕਰਦੇ ਹਾਂ ਆਪਣੇ ਆਪੋ ਆਪਣੇ ਘਰਾਂ 'ਚ। ਅੱਛਾ ਅੱਛਾ ਉਹਨਾਂ ਦਾ ਮੰਦਿਰ ਕੋਈ ਨਹੀਂ ਸੀ। ਹਾਂ ਸਾਡੇ ਮਸੀਤਾਂ ਸੀ ਨਾ, ਤੇ ਉਹ ਲੋਕ ਆਪੋ ਆਪਣੇ ਘਰ ਹੀ ਕਰਦੇ। ਉਹਨਾਂ ਦੇ ਤਿਉਹਾਰ ਵੀ ਆਉਂਦੇ ਹੋਣਗੇ ਜਿਵੇਂ ਸਾਡੇ ਨੇ ਵੱਡੀ ਈਦ ਛੋਟੀ ਈਦ ਰਮਜ਼ਾਨ ਆਪਣੇ ਈਦ ਮਿਲਾਦ ਨਬੀ ਬਾਹਰ ਕਰਦੇ ਸੀ। ਉਹ ਕਿਵੇਂ ਕਰਦੇ ਹਾਂ ਉਹਨਾਂ ਦੇ ਹੈ ਉਹ ਇਸ ਤਰ੍ਹਾਂ ਜਿਵੇਂ ਦੀਵਾਲੀ ਆ ਗਈ ਆ ਅੱਛਾ ਤੇ ਸੇਵੀਆਂ ਲੈ ਲਈਆਂ, ਕੁਝ ਕਿਵੇਂ ਚੌਲ ਲੈ ਲੈਣਾ, ਮਿੱਠਾ ਪਾ ਲੈਣਾ ਪੱਲੇ, ਅੱਛਾ ਅੱਛਾ ਦੀਵਾਲੀ ਕੁਰਬਾਨਾ ਜਾ ਕੇ ਧੀ ਭੈਣ ਦੇ ਘਰ ਦੇ ਕੇ ਪਿਆਰ ਦੇ ਕੇ ਆਪਣੇ ਘਰ ਆ ਜਾਣਾ। ਉਹ ਦੀਵਾਲੀ ਇਸ ਤਰ੍ਹਾਂ ਮਨਾਉਂਦੇ। ਇੱਕ ਲੋਈ ਵੀ ਹੁੰਦੀ ਸੀ ਲੋਈ, ਇੱਕ ਲੋਈ ਮਨਾਉਂਦੇ ਆ ਲੋਈ ਜਿਹੜੀ ਅੱਗ ਬਾਲਦੇ ਲੋਹੜੀ ਕਹਿੰਦੇ। ਲੋਹੜੀ ਉਹਨੂੰ ਕਹਿੰਦੇ ਆ ਅੱਛਾ ਅੱਛਾ ਉਹ ਵੀ ਕਹਿੰਦੇ ਨੇ ਅਸੀਂ ਹਰਨ ਮੰਗੇ ਚਰਚੌਲੀ ਦੇ। ਅੱਛਾ ਕੀ ਕਹਿੰਦੇ ਹੁੰਦੇ ਆ ਮੁੰਡਿਆਂ ਨੇ ਕੀ ਕਹਿਣਾ ਹਰਨ ਮੰਗੇ ਚਰਚੌਲੀ ਦੇ, ਅੱਛਾ। ਅਗਲੇ ਗੂਹੇ ਦੇ ਖਲੋ ਕਹਿਣਾ। ਅੱਛਾ ਅੱਛਾ
10 ਵੀ ਮੁੰਡੇ ਇਕੱਠੇ ਹੋਣੇ, 10 ਵੀ ਕੁੜੀਆਂ ਹੋਣਗੀਆਂ। ਅੱਛਾ ਅੱਛਾ ਤੁਹਾਨੂੰ ਦੱਸਿਆ ਵੀ ਸ਼ੱਕ ਸ਼ੁਬਾ ਹੈ ਹੀ ਕੋਈ ਨਹੀਂ ਸੀ। ਤੇ ਉਹਨਾਂ ਨੇ ਅੱਗੋਂ ਭਾਵੇਂ ਉਹ ਗੁੜ ਦੇ ਲੈਣ ਲੱਗਦਾ, ਭਾਵੇਂ ਉਹ ਆਟਾ ਦੇ ਦੇਣ, ਉਹ ਇਕੱਠਾ ਕਰਕੇ ਲੈ ਘਾਟੀ ਵੇਚ ਦੇਣਾ। ਅੱਛਾ ਬਜ਼ੁਰਗੋ, ਆਖਰ ਤੇ ਸਾਨੂੰ ਹੁਣ ਦੱਸੋ ਫਿਰ ਤੁਸੀਂ ਪਿੰਡੋਂ ਨਿਕਲੇ ਕਿਵੇਂ? ਤੁਹਾਨੂੰ ਪਹਿਲਾਂ ਪਤਾ ਚੱਲ ਗਿਆ ਸੀ ਕਿਸੇ ਕੋ ਟਾਈਮ ਨਿਕਲੇ ਪਿੰਡੋਂ ਸਾਰੇ ਇਕੱਠੇ ਹਾਂ। ਨਿਕਲੇ, ਕਿਵੇਂ ਨਿਕਲੇ ਸੁਣਾਓ ਹੁਣ ਉਹ story। ਜੀ ਹੁਣ ਸੁਣ ਲਓ। ਹਾਂਜੀ ਅਸੀਂ ਪਹਿਲਾਂ ਤੇ ਸਾਨੂੰ ਪਤਾ ਲੱਗਾ ਵੀ ਇੱਕ ਹੁੰਦਾ ਸੀ ਖੱਤਰੀ, ਉਹ ਸਾਡੇ ਤੇ ਗਿਆ ਜੱਸਾ ਲੈਣ, ਪਿੰਡ ਦੇ ਨਹੀਂ ਸਾਡਾ ਉੱਠਦਾ, ਅੱਛਾ ਉਹ ਲਾਗੇ ਪਿੰਡ ਸੀ, ਅੱਛਾ। 2 ਮੀਲ ਹੈ ਸੀ। ਹੂੰ ਤੇ ਉਹਨੇ ਸਾਡੇ ਤੇ ਗਿਆ ਉਹ ਜੰਨੀ ਨੂੰ ਲੈਣ ਗਿਆ ਜੱਸਾ? ਹਾਂਜੀ, ਕਿਹੜੇ ਪਿੰਡੋਂ ਲੈਣ ਗਿਆ ਜੱਸਾ? ਉਹ ਉੱਪਰ ਪਟਿਆਲੇ ਵਾਲੇ ਕੋਲ ਨਹੀਂ, ਰਾਜ ਕੋਲ। ਅੱਛਾ ਉਹਦੇ ਕੋਲ ਗਿਆ ਲੁੱਟਣ ਵਾਸਤੇ, ਉੜਦੇ ਨਹੀਂ? ਉਹਦੀ ਆਪਣੀ ਫੌਜ ਸੀ, ਉਹਦੇ ਕੋਲ ਲੈਣ ਗਿਆ ਵੀ ਮੈਂ ਜੰਡੀ ਚੌਂਤਾ ਨਾ ਉੱਠੇ ਤੇ ਹਿੰਦੁਸਤਾਨ ਨਹੀਂ ਬਣਨਾ। ਅੱਛਾ ਉਹ ਆਇਆ ਨਾ ਜਿਹਲੇ, ਅੱਛਾ ਜੀ। ਅਸੀਂ ਐਸਾ ਖਲੋ ਗਏ ਜਾ ਕੇ। ਹੂੰ ਜਿਹੜਾ ਕਤਾਰ ਨਹੀਂ ਖਲੋਂਦੀ, ਬੜੀ ਲੰਮੀ ਪਈ, ਬੜੀ ਸਾਰਾ ਪਿੰਡ ਬਾਹਰ ਆ ਗਿਆ ਸਾਹਮਣੇ। ਹਾਂ। ਹੂੰ ਜਦੋਂ ਮਾਰਿਆ ਧਿਆਨ ਤੇ ਉਹ ਵੀ ਆ ਗਏ, ਹੂੰ ਉਹ ਫੌਜੀ ਆਏ। ਅੱਛਾ ਉਹਨਾਂ ਨੇ ਆਣ ਕੇ ਗੋਲੀ ਚਲਾਈ, ਜੇ ਫਿਰ ਤੇ ਬੰਦੇ ਨਾਲ ਪੱਥਰਾਂ 'ਚ ਬਹਿ ਗਏ। ਪੱਥਰ ਚੱਕੀ ਖਾਲ 'ਚ ਬੜਾ ਸੀ। ਅੱਛਾ ਉਹਨਾਂ ਨੇ ਪਰਤ ਕੇ ਨਾ ਤੇ ਮੁੜ ਕੇ ਪਛਾਣ ਮੁੜੇ, ਉਹ ਸਰਾਂ ਵਿੱਚ ਵੜ ਗਏ। ਉਹਨਾਂ ਉਹਲਾ ਦਿੱਤਾ ਵੀ ਗਾਂ ਹੋਣਗੇ ਤੇ ਫੇਰ ਨਹੀਂ ਘੇਰਾਂਗੇ, ਬੰਦੇ ਨਾਲ ਨਿਕਲ ਪਏ। ਬੰਦਾ ਪਤਾ ਲੱਗ ਗਿਆ ਫੌਜ ਹੈ। ਅੱਛਾ ਇਸ ਵੇਲੇ ਉਹ ਆਏ ਨਾ ਗਾਂ, ਤੇ ਬੰਦਾ ਇੱਕ ਮਾਰਿਆ ਉਹਨਾਂ ਨੇ ਪਿੰਡ ਚ ਆਣ ਕੇ। ਅੱਛਾ ਮੁਸਲਮਾਨ ਮਾਰ ਗਏ? ਗਣੀ ਸੀ, ਮੁਸਲਮਾਨ ਸੀ ਉਹਦਾ ਨਾਮ। ਅੱਛਾ ਮੁਸਲਮਾਨ ਸੀ, ਗਣੀ ਸੀ ਉਹਦਾ ਨਾਮ। ਉਹਨੇ ਜਿਹੜੇ ਮਾਰਤਾ ਨਾ ਤੇ ਬੰਦੇ ਨੱਸ ਪਏ। ਜੈਲਦਾਰ ਨਾਲ, ਜਿਹੜਾ ਮੈਂ ਜੈਲਦਾਰ ਦੱਸਣਾ, ਉਹਦਾ ਭਰਾ ਸੀ ਛੋਟਾ ਗਨੀ। ਅੱਛਾ ਉਹ ਗੁਲਾਮ ਰਸੂਲ ਜੀ ਦਾ ਨਾਮ ਦੱਸਿਆ? ਗੁਲਾਮ ਰਸੂਲ ਦਾ। ਅੱਛਾ ਉਹ ਬੈਠਾ ਘੋੜੀ ਤੇ ਬੈਠਾ, ਉਹ ਆਣ ਕੇ ਨਾ ਪਿੰਡ ਦੇ ਦੁਆਲੇ ਸੜਕ ਨਹੀਂ ਬੜੀ ਵੱਡੀ, ਅੱਛਾ ਭਜਾਈ ਘੋੜੀ ਦੇ ਕਣਗਾ, ਬੁੱਢੀਆਂ ਨਿਆਣੇ ਲੈ ਕੇ ਨਿਕਲ ਜੋ, ਫੌਜ ਆ ਗਈ। ਫੌਜ ਆ ਗਈ, ਗਿਆ, ਹਮਲਾ ਹੋ ਗਿਆ। ਬੁੱਢੀਆਂ ਦਾ ਇਹੋ ਟਾਈਮ ਲੈ ਕੇ ਨਾ ਨਿਕਲ ਗਈਆਂ। ਉਹਨਾਂ ਨੇ ਬਾਹਰ ਜਿਹੜੇ ਨਿਕਲੀਆਂ, ਜੰਗਲ ਸੀ ਅੱਗੇ ਹਜ਼ਾਰ। ਦਿਗਰ ਕੋ ਟਾਈਮ ਸੀ ਆਂਦੇ? ਹਾਂਜੀ ਪਿਛਲੇ ਟਾਈਮ ਸੀ, ਪਿਛਲੇ ਟਾਈਮ। ਹਾਂ ਇਹੋ ਟਾਈਮ। ਅੱਛਾ ਉਹ ਇੱਥੇ ਲੋਕ ਹੈ, ਉਧਰ ਲੋਕ ਹੈ, ਬੇਬਾਦ ਦੁਨੀਆ ਕੋਲ ਥੋੜੀ ਸੀ। ਅੱਛਾ ਇਹਨੇ ਲੋਕ ਲੱਗ ਗਏ। ਹਾਂਜੀ ਮੈਂ ਨਾ ਉੱਠ ਕੇ ਨਾ, ਤੇ ਮੇਰਾ ਵੀ ਮਾਇਆ ਕਾਂਡੂ ਦਾ ਕਬੂਤਰ ਹੈ, ਕਾਂਡੂ ਦਾ ਐਸਾ ਮਾਮ ਕਰੇ ਮਾਰ, ਧਿਆਨ ਪਿੰਡ ਵਾਲ ਦੇ, ਐਸੇ ਪਿੰਡ ਸਾਡਾ। ਤੇ ਅੱਗੇ ਨਾ ਇਸ ਤਰ੍ਹਾਂ ਨਾ ਤਲਵਾਰਾਂ ਫੇਰਨ ਦੇ ਨਾਲ ਨਾਲ ਫੌਜੀ ਤੇ ਪਿੰਡ ਦੇ ਦੁਆਲੇ ਫਿਰਦੇ ਨੇ। ਅੱਛਾ ਹੁਣ ਇਹ ਗਏ ਨਾ ਬਾਜ਼ਾਰ, ਮੇਰਾ ਧਿਆਨ ਪੈ ਗਿਆ, ਲੈ ਵੀ ਯਕੀਨ ਕਰੋ, ਹੁਣ ਗੋਲੀ ਆਈ। ਐਸਾ ਕਰਕੇ ਲੋਕ ਨਾ ਮੇਰੇ ਲਾਗੇ ਲੰਘ ਕੇ ਅੱਗੇ ਜਾ ਕੇ ਨਾ ਵਿੱਚ ਬਾਣ ਦੇ ਵੱਜੀ। ਉਹਨੇ ਇੱਕ ਵਾਰੀ ਭਵਾਕਾਂ ਮਾਰਿਆ ਤਾਂ ਧੂੰ ਦਾ। ਮੈਂ ਨੱਠ ਕੇ ਨਾ ਐਸਾ ਮਾਂ ਮੇਰੀ ਸੀ ਹੱਥ ਮੈਂ ਅੰਬ ਸਿੱਕੀ ਲੱਗ ਤੋ ਕੱਲੇ ਹੋਣਗੇ। ਅੱਛਾ ਮੈਂ ਉਹਨਾਂ ਕੋਲ ਚਲ ਗਿਆ। ਕਹਿੰਦੇ ਤੂੰ ਇੱਧਰ ਕਿਉਂ ਕੱਲਾ ਖਲੋਤਾ? ਮੈਂ ਹੋਰ ਗੋਲੀ ਚਲਾਉਣ ਦੇ, ਚੁੱਪ ਕਰਕੇ ਆ ਜਾ। ਖਰੇ ਵੀ ਸਾਡੇ ਬੰਦੇ ਕੋ ਡਟ ਗਏ, ਉਹ ਨਿਕਲ ਗਏ। ਹਿੰਦੂ ਨੇ ਇੱਕ ਨੇ ਆਖਿਆ ਵੀ ਜਿਹੜੇ ਆ ਨਾ, ਉਹਨਾਂ ਦੀ ਫੌਜ ਆ ਗਈ ਆ ਬਲੋਚਿਸਤਾਨੀਆਂ ਦੀ, ਅੱਛਾ ਤੇ ਤੁਸੀਂ ਪਿਛਾਂਹ ਹਟ ਜਾਓ ਹੁਣ। ਉਹ ਠਠਿਆਰੇ ਆ ਗਏ, ਉਮੀਰ ਸੀ ਪੰਜ ਪਿੰਡੋਂ। ਅੱਛਾ ਉਹਨਾਂ ਆਖਿਆ ਉੱਥੇ ਫੌਜ ਆ ਗਈ ਆ, ਤੇ ਤੁਸੀਂ ਉਹ ਫੌਜੀ ਨਾਲ ਕਦੇ ਨਿਕਲ ਜਾਓ, ਬਲੋਚੀ ਦੀ ਫੌਜ ਆਈ ਹੈ। ਖੈਰ ਉਹ ਪਿਛਾਂਹ ਨਿਕਲ ਗਏ। ਉਹਨਾਂ ਨੁਕਸਾਨ ਕੀਤਾ ਪਿੰਡ ਵਾਲੇ, ਜਿਹੜੇ ਪਿੰਡਾਂ ਦੇ ਲੋਕ ਸੀ, ਉਹਨਾਂ ਕੋਈ ਮੂਸਾ ਸਾੜਦਾ, ਤੂੜੀ ਦਾ, ਕਿਸੇ ਦੀ ਛੰਨ ਸਾੜੀ ਹੈ, ਕਮੀਆਂ ਦੇ। ਉਹ ਲੋਕਾਂ ਦਾ ਸੀ। ਅੱਛਾ ਇਹ ਕੰਮ ਜਿਹੜਾ ਹੋਇਆ ਪੈ ਗਈ ਰਾਤ। ਅੱਛਾ ਰਾਤ ਫਿਰ ਅਸੀਂ ਨਾ ਉਦੋਂ ਤੁਰ ਪਏ। ਪਿੰਡੋਂ ਜਾ ਕੇ ਗੱਡੇ ਆਂਦੇ ਨੇ। ਅੱਛਾ ਫੌਜ ਨਿਕਲ ਗਈ। ਉਹ ਗੱਡੇ ਆਂਦੇ, ਮੇਰੇ ਬਜ਼ੁਰਗਾਂ ਨੇ ਕਣਕ ਲੱਦੀ ਜੀ 13 ਬੋਰੀਆਂ ਕਣਕ ਲੱਦ ਕੇ ਸਾਡੇ ਜੋਏ ਨੇ ਲਿਆ ਕੇ ਸਾਨੂੰ ਉੱਥੋਂ ਆਪਣੇ ਅੰਬਾਂ ਕੋਲ ਨਾ ਬਹਾਲਿਆ ਉੱਤੇ। ਅਸੀਂ ਅਗੇ ਨਹਿਰੇ ਚੜ ਗਏ ਆ। ਨਹਿਰੇ ਚੜ ਗਏ ਤੇ ਕਿ ਤੋੜ ਅਸੀਂ ਨਹਿਰੇ ਪੈ ਗਏ। ਆਮ ਦੁਨੀਆ ਸੀ, ਮੀਲਾਂ ਹਿਸਾਬ ਨਾਲ ਦੁਨੀਆ ਹੀ ਉਹਲੇ। ਅਸੀਂ ਧਮਰਾਈ ਜਾ ਕੇ ਉਹਦੇ ਸ਼ਾਮਾਂ ਦੇ ਘਰ ਜਾ ਕੇ ਨਾ ਪਿਓ ਮੇਰੇ ਨੇ ਆਖਿਆ ਵੀ ਅਸੀਂ ਮਕਾਨ ਦਿਓ, ਅਸੀਂ ਰਹਿਣਾ ਹੈ। ਉਹ ਉਹਦੇ ਸਲਾਮਾਂ ਆਖਣ ਵਾਲੇ ਸੀ, ਉਹਨਾਂ ਨੂੰ ਮਕਾਨ ਦਿੱਤਾ। ਅਸੀਂ ਉੱਥੇ ਰਹਿਣ ਲੱਗ ਪਏ। ਹੋਰ ਲੋਕ ਵੀ ਇਕੱਠੇ ਹੋ ਕੇ ਆ ਗਏ। ਜਿਸ ਮਕਾਨ ਲੱਭਾ, ਜਿਹੜੇ ਨੇ ਨਹੀਂ ਲੱਭਾ ਉਹ ਵਿਚਾਰੇ ਬਾਹਰ ਟੱਪਰੀਆਂ ਲਾ ਕੇ ਬਹਿ ਗਏ। ਅਸੀਂ ਆ ਗਏ ਬੜੀ ਮੁਸੀਬਤ ਨਾਲ। ਉਹਲੇ
ਅੱਛਾ ਤੇ ਰਾਤ ਆ ਗਿਆ, ਮੁੜ ਕੇ ਫਿਰ ਦਿਨ ਹੋ ਚੜਿਆ। ਅੱਛਾ ਅੱਲਾ ਇਸ ਬਸਦੇ ਫਿਰੇ ਵੀ ਤੂੰ ਵੀ ਜਾ ਮੈਂ ਵੀ ਜਾ। ਉਹ ਫਿਰ ਚਲ ਗਏ ਵੀ ਅਸੀਂ ਜਾਣਾ ਪਿੰਡੋਂ ਜੋ ਲੱਭਣਾ ਲੈ ਆਉਣਾ। ਪਿੰਡ ਵਿੱਚ ਅੱਗ ਉੱਗ ਨਹੀਂ ਲਾਈ ਤੁਹਾਡੇ ਨਿਕਲਣ ਤੋਂ ਬਾਅਦ ਉਹਨਾਂ ਨੇ? ਹਾਂਜੀ ਜੇ ਤੁਸੀਂ ਪਿੰਡੋਂ ਨਿਕਲਿਆ ਪਿੱਛੋਂ ਅੱਗ ਉੱਗ ਤਾਂ ਨਹੀਂ ਲੱਗੀ ਨਹੀਂ, ਪਿੰਡ 'ਚ? ਕਿਸੇ ਨੂੰ ਨਹੀਂ। ਅਸੀਂ ਨਾ ਮੁੜ ਕੇ ਗਏ ਨਾ, ਹੂੰ ਤੇ ਸਾਡੇ ਇੱਕ ਚੌਧਰੀ ਜੂਰ ਹੁੰਦਾ ਸੀ, ਅੱਲਾ ਜਨਤਨ ਸਿਗਰ ਹੋ ਗਿਆ ਬੰਦੇ ਕੋ ਹੋਣਾ ਕੋ 100 ਬੰਦਾ। ਅੱਛਾ ਉਹ ਇੱਕ ਨੇ ਨਾ ਹਸਣਾ ਹਵੇਲੀ ਦੀ ਛਾਲ ਮਾਰੀ ਤਾਂ ਬਾਹਰ ਨੇ ਉਹਨਾਂ ਨੂੰ ਆਇਆ ਸਿੱਖ। ਅੱਛਾ ਉਹ ਇਕੱਠਾ ਕਰਕੇ ਨਾ ਸਮਾਨ ਤੇ ਸੋਹਣੇ ਸੋਹਣੇ ਮਕਾਨ ਜਿਹੜੇ ਚੰਗੇ ਚੰਗੇ ਉਹਨਾਂ ਮੱਲੇ ਦੇ ਅੱਛਾ ਮਾਰ ਕੇ ਛਾਲ ਦੇ ਕਹਿੰਦਾ ਲਾ ਵੀ ਲਾਭ ਸਿੰਘਾ ਮਸ਼ੀਨ ਲਿਆ, ਮੁਸਲੇ ਆ ਗਏ। ਪਹਿਲਾਂ ਤਾਂ ਬੰਦੇ ਭੱਜ ਵੇ, ਚੌਧਰੀ ਜੂਰ ਕਹਿੰਦਾ ਯਾਰ ਮਰਨਾ ਤੇ ਆਪਣੀ ਜ਼ਮੀਨ 'ਚ ਮਰੋ, ਹਾਂ ਬਾਹਰ ਜਾ ਕੇ ਜੇ ਮਰਨਾ ਤੇ ਹੈ ਹੀ ਆ। ਅੱਛਾ ਕੋਈ ਨਾ ਜਾਵੇ ਜਿਹੜਾ ਆਪਣੇ ਮਾਂ ਬਾਪ ਨਾਲ ਬਿਲਕੁਲ ਨਾ ਜਾਏ। ਖੈਰ ਮੁੜ ਕੇ ਬੰਦੇ ਪੈ ਗਏ, ਹੂੰ ਬੰਦੇ ਮਾਰੇ ਮੂਰੇ ਉਹ ਜਿਹੜੇ ਸੀ ਹਿੰਦੂ ਜਿੱਥੇ ਸੇ ਲੱਭੇ ਮਾਰੇ ਉਹ ਵੀ ਪੈਂਦੇ ਸੀ ਅੱਗੋਂ, ਇਹ ਵੀ ਮਾਰਦੇ ਸੀ। ਹੂੰ ਇਹਨੇ ਕੰਮ ਬਣਿਆ, ਮੁੜ ਕੇ ਆਪਣਾ ਦਾਣਾ ਪੱਕਾ ਜਨ ਲਿਆਉਣਾ, ਪਿੰਡੋਂ ਲੈ ਆਉਣਾ। ਲਾਗੇ ਇੱਕ ਸਿੱਖਾਂ ਦਾ ਪਿੰਡ ਸੀ, ਉੱਥੇ ਜਾਣਾ ਪੀ ਲਿਆਉਣੇ। ਸਿੱਖਾਂ ਨੇ ਕੁਝ ਵੀ ਕਰਨਾ। ਹੂੰ ਸਿੱਖ ਜਿਹੜੇ ਨਾ ਉਹ ਸਾਡੇ ਪਿੰਡ ਵਾਲਿਆਂ ਤੋਂ ਡਰਦੇ ਸੀ। ਅੱਛਾ ਉਹਨਾਂ ਕਹਿੰਦਾ ਚੌਂਤਿਆਂ ਵਾਲਿਆਂ ਨੂੰ ਦਾਣੇ ਪੀਣ ਕੋਈ ਬੰਦਾ ਨਾ ਨਾਲ ਜਾਏ। ਹੂੰ ਤੇ ਅਸੀਂ ਜਾਂਦੇ ਸੀ, ਜਾਂ ਆਪਣੇ ਡੰਗਰ ਉਹਨਾਂ ਦੇ ਦੇਣੇ, ਰਾਹ ਦੇ ਉੱਤੇ ਦੇ ਨੇ। ਹੂੰ ਸਿੱਖ ਦਾ ਪਿੰਡ ਸੀ, ਸਿੱਖਾਂ ਦਾ। ਆਟਾ ਪੀ ਕੇ ਲੈ ਆਉਣਾ, ਉੱਥੇ ਆਣ ਕੇ ਤੁਮਰਾਈ ਖਾਣਾ। 2-2.5 ਮਹੀਨੇ ਰਹੇ ਅਸੀਂ, ਤੇ ਤੀਸਰੇ ਮਹੀਨੇ 'ਚ ਉੱਠੇ। ਹੂੰ ਰੱਡ ਰਾਗਾ ਭੇਜਦਾ ਵੀ ਤੁਸੀਂ ਆਪੋ ਆਪਣਾ ਸਮਾਨ ਬੰਦ ਬਣਾ ਲਓ, ਸਵੇਰੇ ਜਾਣਾ। ਤੇ ਮੁੜ ਕੇ ਆ ਗਏ। ਅਸੀਂ ਆ ਕੁਝ ਦੇਖਿਆ ਪਿੰਡੋਂ ਤੁਸੀਂ ਮੈਂ ਕਿਹਾ ਸਿਰਫ ਆਪਣਾ ਗੱਡਾ ਹੀ ਲਿਆ ਕਿ ਹੋਰ ਵੀ ਕੁਛ ਆਇਆ ਲਈ ਸੀ? ਨਹੀਂ ਦੱਸੇਗਾ ਨਾ, ਕਣਕ ਲੱਦੀ ਉਹ ਵੀ ਆਣ ਕੇ ਰਾਹ ਖੋਲੀ ਤੇ ਉਹਨਾਂ ਮੱਝਾਂ ਹਾਂ ਜਿਹੜੀਆਂ ਮੱਝਾਂ ਡੰਗਰ ਡੰਗਰ ਰਹਿ ਗਏ ਉੱਥੇ। ਹਾਰਸ਼ ਛੱਡ ਆਏ ਜੀ? ਖਾਰ ਛੱਡ ਆਏ। ਤੇ ਘਰਾਂ ਨੂੰ ਤਾਲੇ ਲਾਏ ਗਏ ਜੀ, ਕਿਸੇ ਦੇ ਭਾਲੇ ਕੀਤੇ ਸਨ? ਹਾਂ ਜੀ, ਨਾ ਕਿਸੇ ਦਾ ਹਵਾਲਾ ਨਹੀਂ ਖੋਲਿਆ, ਨਹੀਂ ਖੁੱਲੇ ਛੱਡ ਆਏ। ਜਿਹਨੇ ਤਾਲੇ ਲਾਏ ਉਹਨਾਂ ਕੋਲ ਖੋਲਣਾ ਨੇ ਜਾ ਕੇ। ਹਾਂਜੀ ਹਾਂਜੀ। ਹਾਂ ਅੱਛਾ ਬਾਬਾ ਜੀ, ਤਾਂ ਪਿੰਡੋਂ ਨਿਕਲੇ ਸੋ ਹਾਂਜੀ ਤੁਹਾਨੂੰ ਇਹ ਹੈ ਸੀ ਕਿ ਅਸੀਂ ਪੱਕੇ ਹੁਣ ਜਾ ਰਹੇ ਹਾਂ, ਅਸੀਂ ਵਾਪਸੀ ਇੱਥੇ ਕਦੀ ਵੀ ਨਹੀਂ ਆਉਣਾ, ਕਿ ਹੈ ਸੀ ਉਮੀਦ ਵੀ ਅਸੀਂ ਆਵਾਂਗੇ, ਜੀ ਉਮੀਦ ਤੇ ਬੜੀ ਰੱਖਦੇ ਸੀ। ਵੀ ਅਸੀਂ ਵਾਪਸ ਆ ਜਾਣਾ 2-4 ਦਿਨ? ਅਸੀਂ ਪਾਕਿਸਤਾਨ ਚ ਆ ਵੀ ਉਮੀਦ ਕਰਦੇ ਵੀ ਜਾਣਾ ਪਿੰਡ। ਅੱਛਾ ਜੀ। ਹਾਂਜੀ ਫਿਰ ਪੈਦਲ ਤੁਸੀਂ ਆਉਂਦੇ ਗਏ ਹੋ, ਰਾਜ ਕੈਂਪ ਨਹੀਂ ਲੱਗਾ ਕਿਤੇ? 5-6 ਸੀ ਬੈਠੇ ਅਸੀਂ। ਕਿੱਥੇ ਬੈਠੇ ਸੋ ਰਾਜ? ਪਹਿਲਾਂ ਤੁਮਰਾਈ ਬੈਠੇ ਆ, ਅੱਛਾ ਉੱਥੋਂ ਉੱਠੇ ਮੁੜ ਕੇ ਆਣ ਕੇ ਗੁਰਦਾਸਪੁਰ ਬੈਠੇ ਆ। ਅੱਛਾ ਫਿਰ ਆ ਗਏ ਜੋੜੇ ਚਿੱਤਰਾਂ ਦੇ, ਅੱਛਾ। ਫਿਰ ਆ ਗਏ ਇੱਥੇ ਕਥਲੌਰ, ਹੂੰ ਫਿਰ ਆ ਗਏ ਇੱਥੇ ਡੇਰੇ। ਅੱਛਾ ਡੇਰੇ ਜੇ ਲਿਆ ਤੇ ਫਿਰ ਸਾਨੂੰ ਨਾ ਜ਼ੋਰ ਪਿਆ ਫੌਜ ਦਾ, ਤੇ ਛੇਤੀ ਕਰੋ ਲੰਘ ਜਾਓ ਲੰਘ ਜਾਓ। ਹੂੰ ਹੁਣ ਡੇਰੇ ਵੀ ਆਣ ਕੇ ਦੋਹਰਾ ਪੁਲ ਸੀ, ਥੱਲੇ ਵੀ ਚੱਲਦਾ ਉੱਤੇ ਵੀ ਚੱਲਦਾ। ਅੱਛਾ ਤੇ ਦੁਨੀਆ ਜਿਵੇਂ ਹਾਂ ਕੰਮ ਬਣ ਗਿਆ ਲੰਘਦੇ ਗਏ। ਇਹ ਕਿੰਨੇ ਕੁ ਦਿਨ ਲੱਗੇ ਉੱਥੋਂ ਪਿੰਡੋਂ ਡੇਰੇ ਤੱਕ ਆਉਣ ਤੇ? 5 ਦਿਨ। ਹਾਂ ਖਾਣ ਪੀਣ ਰਾਜ ਲੱਭਦਾ ਰਹੇ ਕਿ ਖਾਣ ਪੀਣ? ਖਾਣ ਨੂੰ ਪੀਣ ਨੂੰ ਸਾਰਿਆਂ ਕੋਲ ਆਪੋ ਆਪਣਾ ਰਾਸ਼ਨ ਸੀ। ਕਾਬ ਕੋਲ ਉਹਨਾਂ ਸਾਡੇ ਤੋਂ ਗੁਰਦਾਸਪੁਰ ਆਣ ਕੇ ਡੰਡੇ ਸੋਟੇ ਉਹਨਾਂ ਨੇ ਸਾਰੇ ਖਾ ਲੈ ਨੇ। ਕਿੰਨਾ ਨੇ? ਪੁਲਿਸ ਨੇ, ਉਧਰ ਵਾਲੀ ਨੇ? ਹਿੰਦੂਆਂ ਦੀ ਪੁਲਿਸ ਨੇ, ਉਹਨਾਂ ਦੀ ਫੌਜ ਨੇ। ਅੱਛਾ। ਉਹਨਾਂ ਕੋਲ ਵੀ ਫੌਜ ਹੈ ਸੀ। ਹੂੰ ਜਿਹੜੇ ਅਸੀਂ ਆਏ ਨਾ ਗੁਰਦਾਸਪੁਰ, ਅੱਛਾ। ਇੱਥੋਂ ਆਣ ਕੇ ਸਾਡੀਆਂ 3 ਕੁੜੀਆਂ ਉਹਨਾਂ ਨੇ ਲੈ ਗਏ ਨੇ। ਉਹਨਾਂ ਆਖਿਆ ਜੀ ਫਲਾਣੇ ਸਿੱਖ ਦੀਆਂ ਕੁੜੀਆਂ ਨੇ। ਉਹ ਕੁੜੀਆਂ ਰੋਈਆਂ। ਖਰੋ ਮਿਲਟਰੀ ਵਾਲਾ ਯਕੂਬ ਸੀ, ਮੈਨੂੰ ਨਾਮ ਉਹਦਾ ਯਾਦ ਆ, ਯਕੂਬ ਸਈਦ ਸੀ, ਮੁੰਡਿਆਂ। ਅੱਛਾ। ਉਹਨਾਂ ਦਾ ਸਿੱਖੋ ਗੱਲ ਸੁਣ ਲਓ, ਹੂੰ ਕੈਂਪ ਜਾਵੇ ਚਾਹ ਨਾ ਜਾਵੇ, ਹੂੰ ਮੈਂ ਗੁਰਦਾਸਪੁਰ ਦੀ ਟਿੱਟ ਕਰ ਦਿਆਂਗਾ। ਕੁੜੀਆਂ ਹੁਣ ਮੁਸਲਮਾਨ, ਤੁਸੀਂ ਧੱਕੇ ਨਾ ਕਰਦੇ ਪਏ ਹੋ। ਅੱਛਾ, ਮੈਨੂੰ ਸਮਝ ਨਹੀਂ ਤੁਹਾਡੀ ਗੱਲ ਦੀ ਆਈ ਕਿ ਜਿਹੜੀਆਂ ਉਹਨਾਂ ਕੁੜੀਆਂ ਲੈਣ ਆਏ ਸਿੱਖ, ਉਹ ਬਹਾਨਾ ਲਾਉਂਦੇ ਹੈ ਕਿ ਹਿੰਦੂਆਂ ਦੀਆਂ ਨੇ, ਕਿ ਅਸੀਂ ਆਪਣੀ? ਉਹ ਵੀ ਐਸਾ ਖਲੋਤੇ ਬਾਜ਼ਾਰਾਂ 'ਚ, ਹੂੰ ਇਹ ਕੈਂਪ ਤੁਰਿਆ ਹੁੰਦਾ, ਉਹ ਇਸ ਪਾਸੇ ਇੱਧਰ ਉਹਨਾਂ ਖਚੜੀਆਂ ਵਿੱਚ ਜਵਾਨ ਦੀਆਂ ਕੁੜੀਆਂ। ਉਹਨਾਂ ਬਹਾਨਾ ਇਹ ਵੀ ਇਹ ਹਿੰਦੂਆਂ ਦੀਆਂ ਨੇ। ਅੱਛਾ ਅੱਛਾ, ਵੀ ਇਹਨਾਂ ਨੇ ਜਾਣੀ ਹੈ ਸਾਡੀ? ਹਾਂ, ਜਿਹੜੇ ਉਹਨੇ ਇਹ ਗੱਲ ਕਹੀ ਨਾ, ਉਹ ਫਿਰ ਸਿੱਖ ਮੋੜ ਕੇ ਲਿਆਏ ਤੇ ਉਹਨਾਂ ਨੇ ਗੱਲ ਸੁਣਦੇ ਖਾ ਲਓ। ਉੱਥੇ ਜਾ ਕੇ ਜਦੋਂ ਮੁੜ ਕੇ ਕੁੜੀਆਂ ਨੇ ਕੁਰਾਨ ਪਾਕ ਸੁਣਾਇਆ ਨਾ, ਉਹਨਾਂ ਕਿਹਾ ਹੁਣ ਸੁਣਾਓ। ਬਾਬਾ ਫਿਰ ਤੁਸੀਂ ਇੱਥੇ ਆਣ ਕੇ ਆਪਣਾ ਪਿੰਡ ਵੇਖਣ ਗਏ ਕਿ ਨਹੀਂ ਵਾਪਸ? ਨਾ ਕੋਈ ਨਹੀਂ ਗਿਆ? ਕੋਈ ਆਪਣੇ ਦਿਲ ਨਹੀਂ ਕੀਤਾ ਪਿੰਡ ਵੇਖਣ ਨੂੰ ਕਦੀ? ਵੇਖਣ ਨੂੰ ਦਿਲ ਤੇ ਬੜਾ ਕਰਦਾ ਵੀ ਜਾਣਾ ਕਿੱਦਾਂ ਕਿ ਹਿੰਦੁਸਤਾਨ ਨਹੀਂ ਤੇ ਵੀਜ਼ਾ ਲਵਾ ਕੇ ਜਾ ਹੀ ਸਕਦਾ। ਵੀਰੇ ਜਿਹਨਾਂ ਲਵਾਇਆ ਚੱਲ ਗਏ। ਚੌਰ ਗਿਆ ਸੀ ਨੰਬਰਦਾਰ ਇੱਕ ਗਿਆ ਸੀ ਚੌਰ ਜੂ। ਇਹ 2 ਬੰਦੇ ਗਏ ਸਾਡੇ ਪਿੰਡ। ਅੱਛਾ ਜੀ। ਹੋਰ ਨਹੀਂ ਬੰਦਾ ਕੋਈ ਨਹੀਂ ਗਿਆ।
ਹੂੰ ਇਹ ਵੀਜ਼ਾ ਲਵਾ ਕੇ ਗਏ ਨੇ। ਹੂੰ ਉਹਦੇ ਪਹਿਲੇ 5-7 ਦਿਨ ਇਹ ਵੀ ਆਪਣੇ ਕੰਮ ਗਏ ਕੋਈ। ਅੱਛਾ ਜੀ। ਉਹ ਉਹਨਾਂ ਨੇ ਫਿਰ ਦੱਸੀ ਆਣ ਕੇ ਮੈਨੂੰ ਗੱਲ ਸਾਰੀ ਹੂੰ ਚੌੜ ਝੂਰ ਨੇ ਅੱਛਾ ਵੀ ਐਸਾ ਐਸਾ ਜ਼ਮੀਨ ਹੋਈ ਦੀ ਹੈ, ਐਸਾ ਐਸਾ ਲੋਕ ਨੇ, ਮੂੰਜੀ ਬੜੀ ਹੁੰਦੀ ਹੈ। ਹੁਣ ਇਹ ਪਾਣੀ ਨਿਕਲਦਾ ਨਹਿਰ ਦਾ, ਨਹਿਰ ਦਾ ਪਾਣੀ ਲਿਆਦਾ, ਹੂੰ ਉਹ ਪਾਣੀ ਇਹ ਸਾਡੇ ਪਿੰਡਾਂ ਨੂੰ ਦੇ ਕੇ ਤੇ ਗਾਂ ਨਿਕਲ ਜਾਂਦਾ ਬਿਆਨਪੁਰ ਨੂੰ। ਉਹ ਨਹਿਰ ਨਿਕਲੀ ਦੀ ਹੈ। ਇੱਧਰ ਆਣ ਕੇ ਫਿਰ ਤੁਹਾਨੂੰ ਪਾਣੀ ਆਪਣੀ ਜ਼ਮੀਨ ਮਿਲ ਗਈ ਕਿ ਨਹੀਂ? ਜਿਹੜੀ ਉਧਰ ਜੀ। ਜਿਹੜੀ ਤੁਹਾਡੀ ਉਧਰ ਜ਼ਮੀਨ ਸੀ, ਇੱਧਰ ਆਣ ਕੇ ਪੈ ਗਈ ਜ਼ਮੀਨ ਕਿ ਨਹੀਂ? ਰਹਿ ਗਈ ਮਿਲ ਗਈ ਸੀ। ਮਿਲ ਗਈ। ਕਿੰਨੀ ਮਿਲੀ ਫਿਰ? ਪੂਰੀ ਮਿਲ ਗਈ? ਅੱਧੀ ਅੱਧੀ। ਅੱਧੀ ਮਿਲੀ। ਨਾਜ਼ਰੀਨ, ਮਜ਼ੀਦ 1947 ਦੇ ਹਵਾਲੇ ਨਾਲ ਜਿਹੜੀਆਂ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਅਗਰ ਤੁਸੀਂ ਵੀ ਚਾਹੁੰਦੇ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਤੇ ਸਾਨੂੰ ਇਸੇ ਵੀਡੀਓ ਵਿੱਚ ਕਮੈਂਟਸ ਕਰਕੇ ਦੱਸ ਸਕਦੇ ਜੇ ਪਿੰਡ ਦਾ ਨਾਮ, ਜ਼ਿਲ੍ਹਾ ਦਾ ਨਾਮ। ਅਸੀਂ ਉੱਥੇ ਜਾ ਕੇ ਜ਼ਰੂਰ ਵੀਡੀਓ ਬਣਾਵਾਂਗੇ। ਤੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ। ਤਾਂ ਮੈਨੂੰ ਅਕਰਮ ਸਾਹਿਬ ਦੇ ਇਜਾਜ਼ਤ, ਰੱਬ ਰੱਖਾ ਜੀ।